ਸਾਡਾ ਲੈਣ ਹੋ ਜੇ ਦਾਤੀਆਂ ਤੇ ਕਈਆਂ ਦਾ, ਇਹੋ ਜਿਹਾ ਰੰਗ ਹੋ ਜੇ ਸਾਡੇ ਰੁਪਈਆਂ ਦਾ। 12 ਗ੍ਰਾਮ ਖੂਨ ਲੈ ਕੇ ਆਏ ਸਾਂ, 12 ਗ੍ਰਾਮ ਇੱਥੋਂ ਆਪਦੇ ਸਰੀਰ ਦੇ ਅੰਦਰ ਸੀ। ਜਾਂਦੇ ਕਿਤਨਾ ਲੈ ਕੇ ਜਾਏंगे ਨਾ 14.5 ਗ੍ਰਾਮ। ਇਹ ਸਿਰਫ ਬਾਰਡਰ ਲੈਦਾ ਕਰ ਸਕਦਾ ਵਾ, ਲੇਕਿਨ ਦਿਲ ਕੋਈ ਨਹੀਂ ਲੈਦਾ ਕਰ ਸਕਦਾ। ਅਸੀਂ ਪਾਸਪੋਰਟ ਬਣਾ ਲਿਆ, ਸਾਨੂੰ ਕਿਹਾ ਜਾਂਦਾ ਵੀ ਤੁਹਾਡਾ ਪਾਸਪੋਰਟ ਜੇ ਕਰੀ ਵੀਜ਼ਾ ਪਾਕਿਸਤਾਨ ਦਾ ਲੱਗ ਗਿਆ ਤੁਸੀਂ ਬਾਹਰ ਨਹੀਂ ਜਾ ਸਕਦੇ। ਅਸੀਂ ਜੇ ਖੇਤ ਪੱਠੇ ਵੱਢਣ ਜਾਈਏ ਸਾਡਾ ਵੀਜ਼ਾ ਖੋਲ ਜਾਣੇ, ਦਾਤਰੀ ਲਾਹੌਰ ਲੈਣ ਆਇਆ ਕਰਾਂਗੇ ਅਸੀਂ। ਕਈ ਵੀ ਲਾਹੌਰੋਂ ਲੈ ਕੇ ਜਾ ਕੇ ਪਾਣੀ ਲਾਵਾਂਗੇ, ਦਾਤਰੀ ਨੇ ਪੱਠੀ ਵੇਥਲ ਜਾ ਕੇ ਵੱਢਾਂਗੇ। ਇਹ ਸਰਦਾਰ ਵਾਹ ਜੀ ਵਾਹ। ਬੁੱਲੇ ਸ਼ਾਹ ਕੀ ਕਹਾਉਣਾ, ਇਧਰੋਂ ਪਟਣਾ ਇੱਧਰ ਲਾਉਣਾ। ਪੰਜਾਬ ਤੇ ਰਿਹਾ ਹੀ ਨਹੀਂ, ਰਹਿਣ ਨਹੀਂ ਦਿੱਤਾ ਪੰਜਾਬ, ਡਿਵਾਈਡ ਕਰਤਾ, ਬੰਦ ਕਰਤੀ ਉਹਦੀ। ਹੁਣ ਅੱਜ ਵੀ ਰੋਣੇ ਆ ਅਸੀਂ। 4 ਭਾਈ ਸੀ, ਇੱਕ ਫੈਮਿਲੀ ਇੱਥੇ ਰਹਿ ਗਈ ਸੀ, ਉਹ ਮੁਸਲਮਾਨ ਹੋ ਗਏ। ਉਹ ਜਿੰਨਾ ਚਿਰ ਵੱਡੇ ਬਜ਼ੁਰਗ ਰਹਿੰਦੇ ਰਹੇ ਆ, ਉਹਨਾਂ ਚਿਰ ਚਿੱਠੀ ਪੱਤਰ ਉਹਨਾਂ ਦਾ ਚੱਲਦਾ ਰਿਹਾ ਤੇ ਉਹ ਰੋਂਦੇ ਵੀ ਰਹੇ। ਪਰਿਵਾਰ ਗੱਲਾਂ ਕਰਕੇ ਮੇਰੇ ਨਾਲ ਵੀ ਸ਼ੇਅਰ ਕਰ ਲੈਂਦੇ ਸੀ ਗੱਲਾਂ। ਤੇ ਜਦੋਂ ਇੱਥੋਂ ਉਹਦੇ ਬਜ਼ੁਰਗ ਗੁਜ਼ਰ ਗਏ ਤੇ ਉਸ ਤੋਂ ਬਾਅਦ ਫਿਰ ਉਹ ਅਗਲੀ ਪੀੜ੍ਹੀ ਦਾ ਰਾਬਤਾ, ਉਹਨਾਂ ਦੀ ਫੈਮਿਲੀ ਹੈ ਇੱਥੇ। ਫੈਮਿਲੀ ਹਜੇ ਹੈ ਜਿਹੜੀ ਸਿੱਖ ਤੋਂ ਮੁਸਲਮਾਨ ਹੋਏ ਆ। ਹਾਂ, ਅੱਛਾ, ਮਸਜਿਦ ਕਿੰਨੇ ਬਣਾ ਕੇ ਦਿੱਤੀ ਹੈ ਜੀ? ਸਰਦਾਰਾਂ ਨੇ। ਅੱਛਾ, ਸਿੱਖ ਸਰਦਾਰਾਂ ਨੇ ਮੁਸਲਮਾਨਾਂ ਨੂੰ ਮਸਜਿਦ ਬਣਾ ਕੇ ਜਗ੍ਹਾ ਦਿੱਤੀ ਹੈ। ਦਿੱਤੀ, ਮੁਸਲਮਾਨਾਂ ਨੇ ਬਣਾ ਕੇ ਦਿੱਤੀਆਂ ਮਸਜਿਦਾਂ ਉਹਨਾਂ ਨੂੰ। ਅੱਛਾ, ਆਪਣਾ ਨਾਮ ਕੀ ਹੈ ਜੀ? ਦਲਵੀਰ ਸਿੰਘ। ਦਲਵੀਰ ਸਿੰਘ, ਵਧੀਆ। ਪਾਕਿਸਤਾਨ 'ਚ ਤੁਹਾਡੇ ਬਜ਼ੁਰਗਾਂ ਦਾ ਕੋਈ ਕਿਹੜਾ ਪਿੰਡ ਸਾਜੇ? ਤਤਰਾਲਾ ਪਿੰਡ, ਤਤਰਾਲਾ ਰਾਵਲਪਿੰਡੀ ਦੇ ਲਾਗੇ ਪੈਂਦਾ। ਪਾਕਿਸਤਾਨ 'ਚ ਆ ਕੇ ਪਹਿਲੀ ਗੱਲ ਤੇ ਆਵਾਮ ਨਾਲ ਮਿਲ ਕੇ ਕਿਸ ਤਰ੍ਹਾਂ ਮਹਿਸੂਸ ਹੋਇਆ? ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਆਪਣੇ ਘਰ 'ਚ ਆਇਆ ਮੈਂ, ਬਾਹਰ ਨਹੀਂ ਗਾ। ਕੋਈ ਟੈਨਸ਼ਨ ਨਹੀਂ, ਕੋਈ ਬਿਲਕੁਲ ਨਹੀਂ। ਦੇਖੋ ਇਕੱਲਾ ਘੁੰਮ ਰਿਹਾ ਨਹੀਂ ਤੇ ਜਿਵੇਂ ਅਸੀਂ ਸੁਣਦੇ ਆ ਟੀਵੀਆਂ ਤੇ ਸੁਣਦੇ ਆ ਤੇ ਡਰ ਹੁੰਦਾ ਬੰਦਾ। ਗੇਟ ਤੋਂ ਅੰਦਰ ਜਾਓ ਵੀ ਦੇਖੀ ਪੁਲਿਸ ਵਾਲਾ ਹੈ ਕੋਈ ਨਾਲ ਕਿ ਨਹੀਂ ਹੈ, ਨਹੀਂ ਹੈ ਤੇ ਚਲੋ ਫਟਾਫਟ ਅੰਦਰ ਚਲੋ, ਕੋਈ ਡਰ ਹੀ ਨਹੀਂ, ਇਕੱਲੇ ਘੁੰਮ ਰਹੇ ਆ। ਜੀ ਅਕਲ ਮਹਾਰਾਜ ਆ ਗਏ ਜੀ, ਅਸਲਾਮ ਵਾਲੇਕੁਮ। ਕੀ ਹਾਲ ਜੀ? ਬਹੁਤ ਵਧੀਆ ਜੀ, ਠੀਕ ਠਾਕ ਹੋ ਗਈ ਮੁਲਾਕਾਤ? ਹੋ ਗਈ। ਦਿਲ ਖੁਸ਼ ਹੋ ਗਿਆ? ਬਿਲਕੁਲ। ਠੰਡ ਪੈ ਗਈ? ਹਾਂ, ਕਲੇਜੇ ਪੈ ਗਏ, ਹੈ ਕਲੇਜੇ ਠੰਡ ਪੈ ਗਈ। ਕਲੇਜੇ ਠੰਡ ਪੈ ਸਾਡੇ ਗਈ, ਵੀ ਪੈ ਗਏ, ਇਹਨਾਂ ਦੇ ਵੀ ਪੈ ਗਈ। ਮੁਹੱਬਤ ਹੈ ਨਾ ਜੀ। ਮੁਹੱਬਤ ਹੈ ਬਿਲਕੁਲ। ਇਹ ਬੱਚੇ ਮਿਲ ਗਏ, ਬੱਚੇ ਮਿਲ ਗਏ, ਅਸੀਂ ਐਸੇ ਲੱਗਦਾ ਜਿਵੇਂ ਕੁਲਫੀ ਖਾ ਲਿਆ। ਇਹਨਾਂ ਦੀ ਵੀਡੀਓ ਦੇਖਦੇ ਰਹਿੰਦੇ ਅਸੀਂ। ਕੀ ਨਾਮ ਹੈ ਚੈਨਲ ਦਾ? ਹੁਸੈਨ ਫੁੱਲ ਦੇ ਨਾਮ ਤੇ ਚੈਨਲ ਹੈ। ਮਾਸ਼ਾਅੱਲਾ ਬੜੇ ਅੱਛੇ ਨੇ। ਤੇ ਹੁਣ ਇਹਨਾਂ ਦੇਖੋ ਨਾ, ਪਤਾ ਨਹੀਂ ਕੋਈ ਸ਼ਖਸੀਅਤ ਦੇ ਕੋਈ ਸਰਾਤ ਨੇ ਕਿ ਇਹ ਜਿੱਧਰ ਜਾਂਦੇ ਮਜਮੇ ਲੱਗ ਜਾਂਦਾ ਇਹਨਾਂ ਦੇ ਆਲੇ ਦੁਆਲੇ। ਇਹ ਭਾਜੀ ਦਿਲਾਂ ਨਾਲ ਰਾਹ ਹੁੰਦੀ। ਇਹ ਸਾਂਝਾ ਪੰਜਾਬ ਹੈ, ਸਾਂਝਾ ਪੰਜਾਬ ਹੈਗਾ ਇਹ ਸਿਰਫ ਬਾਰਡਰ ਲੈਦਾ ਕਰ ਸਕਦਾ ਵਾ, ਲੇਕਿਨ ਦਿਲ ਕੋਈ ਨਹੀਂ ਲੈਦਾ ਕਰ ਸਕਦਾ। ਇਹ ਭਾਜੀ ਸਾਡੇ ਸਿੱਧੂ ਆ, ਸਿੱਧੂ ਮੂਸੇ ਵਾਲੇ ਲੱਗਦੇ ਨੇ। ਹਾਂ, ਤੇ ਹੈ ਜਾਂ ਵੀਰ ਜੀ, ਤੁਹਾਡਾ ਕੀ ਨਾਮ ਹੈ ਜੀ? ਅਮਨਦੀਪ ਹੈ। ਅਮਨਦੀਪ ਕਿਹੜੀ ਜਗ੍ਹਾ ਤੋਂ ਆਏ ਭਾਜੀ? ਮੈਂ ਬਠਿੰਡਾ। ਬਠਿੰਡੇ ਤੋਂ? ਤੇ ਤੁਹਾਡੇ ਮਾਤਾ ਪਿਤਾ ਸ਼ੁਰੂ ਤੋਂ ਬਠਿੰਡੇ ਦੇ ਰਹਿਣ ਵਾਲੇ? ਹਾਂ, ਸ਼ੁਰੂ ਤੋਂ। ਮਾਈਗ੍ਰੇਟ ਕਰਕੇ ਤੇ ਨਹੀਂ ਗਏ? ਨਹੀਂ, ਇੱਕ ਬੰਦਾ ਉਹਦਾ 34 ਚੱਕ ਪਿੰਡ ਆ, ਉਹ ਮੁੰਡਾ ਆਇਆ ਸਾਡੇ ਨਾਲ ਲਾਲਪੁਰ। 34 ਚੱਕ ਦਾ ਇੱਕ 6 ਜੀਬੀ ਹੈ ਇੱਥੇ ਕੀ? ਉਹ ਫੈਸਲਾਬਾਦ ਉਹ ਲੈਲਪੁਰ ਉਹ ਫਿਰ ਪੁਲਿਸ ਨੇ ਪਰਮਿਸ਼ਨ ਨਹੀਂ ਦਿੱਤੀ ਨਾ, ਨਹੀਂ ਜਾ ਸਕਦੇ। ਤੁਸੀਂ ਕੀ ਮਹਿਸੂਸ ਕੀਤਾ? ਤੁਹਾਡੇ ਸਾਹਮਣੇ ਹੀਰੇ ਖੜੇ, ਤੁਹਾਡੇ ਵਰਗੇ ਚੜ੍ਹਦੀਆਂ ਜਵਾਨੀਆਂ ਵਾਲੇ ਹੈ। ਪੰਜਾਬ 'ਚ ਤਾਂ ਮਤਲਬ ਲੋਕਾਂ 'ਚ ਕੋਈ ਫਰਕ ਨਹੀਂ ਆ ਸਕਦਾ, ਇੰਨੇ ਪਿਆਰ ਮੁਹੱਬਤ ਆ। ਮਤਲਬ ਦੋਨਾਂ ਦੇਸ਼ਾਂ ਨੇ ਜੰਗਾਂ ਬਹੁਤ ਕਰਕੇ ਵੇਖ ਲਈਆਂ, ਹੁਣ ਇੱਕ ਪਿਆਰ ਦਾ ਸੁਨੇਹਾ ਵੀ ਦੇ ਦਿਓ ਦੋਨਾਂ ਦੇਸ਼ਾਂ ਨੂੰ। ਮੁਹੱਬਤ ਨੇੜੇ ਆਉਣੇ ਚਾਹੀਦੇ, ਲੋਕ ਆਉਣਾ ਚਾਹੀਦਾ ਜੀ। ਲੜਕੇ ਵੀ ਵੇਖ ਲਿਆ ਸਾਨੂੰ ਇਹ ਲੱਗਦਾ ਜੀ ਦੋਨੇ ਮੁਲਕਾਂ ਨੇ। 12 ਗ੍ਰਾਮ ਖੂਨ ਲੈ ਕੇ ਆਏ ਸਾਂ, 12 ਗ੍ਰਾਮ ਇੱਥੋਂ ਆਪਦੇ ਸਰੀਰ ਦੇ ਅੰਦਰ ਸੀ। ਜਾਂਦੇ ਕਿਤਨਾ ਲੈ ਕੇ ਜਾਏंगे ਨਾ 14.5 ਗ੍ਰਾਮ। ਵੀ ਸਾਨੂੰ ਬੱਚੇ ਵੀ ਅੱਜ ਪਿਆਰ ਕਰ ਰਹੇ ਇੱਥੋਂ। ਅਸੀਂ ਤਾਂ ਇਹ ਕਹਿ ਰਹੇ ਹਾਂ ਵੀ ਇਹੋ ਜਿਹਾ ਦਿਨ ਆਵੇ, ਸਾਡਾ ਲੈਣ ਹੋ ਜੇ ਦਾਤੀਆਂ ਤੇ ਕਈਆਂ ਦਾ, ਇਹੋ ਜਿਹਾ ਰੰਗ ਹੋ ਜੇ ਸਾਡੇ ਰੁਪਈਆਂ ਦਾ। ਕੀ ਬਾਤ ਹੈ। ਸੋਨਾ ਟੱਕ ਹੋਵੇ। ਸ੍ਰੀ ਮੁਕਤਸਰ ਸਾਹਿਬ ਮੇਰਾ ਜ਼ਿਲ੍ਹਾ ਜੀ, ਚੜ੍ਹਦੇ ਪੰਜਾਬ 'ਚ। ਬੇਟੇ ਤੁਸੀਂ ਕੁਝ ਕਹਿ ਰਹੇ ਸੀ, ਬਾਬਾ ਜੀ ਦੇ ਨਾਲ ਗੱਲ ਦੇ ਨਾਲ ਗੱਲ ਰਲਾਉਂਦੇ ਪਏ ਸੀ ਤੁਸੀਂ ਕੁਝ। ਦੇਖੋ ਜੀ, ਲਹਿੰਦਾ ਤੇ ਚੜਦਾ ਦੋਵੇਂ ਇੱਕ ਥਾਂ ਤੇ ਖਲੋਤੇ ਰਹੇ ਨੇ। ਬਿਲਕੁਲ। ਕੀ ਸਮਝਿਓ ਤੇ ਚੰਗੀਆਂ ਗੱਲਾਂ ਕਿਉਂ ਨਾ ਹੋਣ? ਅੱਲਾ ਕਰੇਗਾ ਇਹ ਗੱਲਾਂ ਇੰਜ ਹੀ ਰਹਿਣ। ਲੀਕਾਂ ਮਿਟ ਜਾਣ ਜੋ ਬਾਰਡਰ ਹੈ, ਬਿਲਕੁਲ ਲੋਕ ਆਉਣ ਤੇ ਜਾਣ ਬਿਨਾਂ ਵੀਜ਼ੇ ਤੋਂ, ਖਤਮ ਹੋ ਜਾਣ ਬਾਰਡਰ। ਇਹ ਪਿਆਰ ਮੁਹੱਬਤ ਇੰਨੀ ਵਾਜੇ, ਲੋਕ ਇੱਕ ਦੂਜੇ ਨੂੰ ਭੁੱਲ ਹੀ ਨਾ ਸਕਣ। ਬਾਬੇ ਮੁਹੱਬਤ ਤੇ ਵਧੀ ਹੈ ਤੇ ਤਾਂ ਹੀ ਤੇ ਖਲੋਤੇ ਆ। ਅਗਰ ਮੁਹੱਬਤ ਨਾ ਵਧੀ ਹੁੰਦੀ ਕਿਸ ਤਰ੍ਹਾਂ ਖਲੋਂਦੇ ਮੰਨ ਲਓ ਲੀਕਾਂ ਦੀ ਗੱਲ ਕਰਦੇ, ਤਾਰਾਂ ਲਾ ਰੱਖੀਆਂ, ਉਹ ਮਿਟ ਜਾਣ, ਲੋਕ ਆਉਣ ਤੇ ਜਾਣ ਬਿਨਾਂ ਵੀਜ਼ੇ ਤੋਂ ਆਉਣ। ਸਮਾਜ ਦੀਆਂ ਲਕੀਰਾਂ ਨੇ ਨਾ, ਸਾਡੀਆਂ ਲਕੀਰਾਂ ਨਹੀਂ ਆ। ਸਾਡੀ ਲਕੀਰਾਂ ਹੁੰਦੀ ਸੀ ਇਹ ਉੱਧਰ ਜਾ ਰਹੇ ਹੁੰਦੇ ਸੀ, ਉੱਧਰ ਜਾ ਰਹੇ ਹੁੰਦੇ ਸੀ। ਬੱਚੋ ਤੁਸੀਂ ਆਪਣੇ ਸਰਦਾਰ ਵੀਰਾਂ ਦੇ ਨਾਲ, ਬਜ਼ੁਰਗਾਂ ਨਾਲ ਖੜੇ ਹੋ ਕੇ ਕੀ ਮਹਿਸੂਸ ਕਰ ਰਹੇ ਹੋ? ਬਹੁਤ ਅੱਛਾ ਲੱਗਾ। ਗੱਪਸ਼ਪ ਲੱਗੀ ਖੂਬ, ਸਵਾਦ ਆਇਆ? ਹੋ ਰਹੀ ਹੈ, ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਤੁਸੀਂ ਕਿਹੜੀ ਜਗ੍ਹਾ ਤੋਂ? ਅਸੀਂ ਫੈਸਲਾਬਾਦ ਦੀ। ਤੁਸੀਂ ਜੀ? ਲਾਹੌਰ, ਬਾਵਲਪੁਰ ਤੋਂ। ਆ ਵੇਖੋ ਜੀ, ਵੱਖੋ ਵੱਖ ਧਰਤੀ ਦੇ ਵੱਖੋ ਵੱਖ ਜ਼ਿਲ੍ਹਿਆਂ ਤਹਿਸੀਲਾਂ ਦੇ ਜਿਹੜੇ ਨੇ
ਬੱਚੇ ਤੁਹਾਡੇ ਦਰਸ਼ਨ ਵਾਸਤੇ ਖੜੇ, ਤੁਹਾਡੀਆਂ ਗੱਲਾਂ ਸੁਣਨ ਵਾਸਤੇ ਖੜੇ। ਅਸੀਂ ਵੀ ਇਹਨਾਂ ਦੀਆਂ ਗੱਲਾਂ ਸੁਣਨ ਵਾਸਤੇ ਖੜੇ ਰੁਕੇ। ਦੇਖੋ ਜੀ ਮਜ਼ਾ ਤਾਂ ਹੀ ਹੈ ਕਿ ਸਭ ਦੀ ਗੱਲਾਂ 'ਚ ਆਵਾਜ਼ ਜਾਵੇ, ਖਾਲੀ ਸਾਡੇ ਨਹੀਂ। ਇਹ ਜਿਹੜੇ 10-20-50 ਖਲੋਤੇ ਨੇ, ਇਹ ਜਿਹੜੇ ਉਧਰ ਤੇ ਇੱਧਰ ਬੈਠੇ ਨੇ ਨਾ, ਉਹਨਾਂ ਨੂੰ ਪਤਾ ਚੱਲੇ ਕਿ ਇਹ ਕੀ ਚਾਹੁੰਦੇ ਨੇ। ਅਸੀਂ ਪਾਸਪੋਰਟ ਬਣਾ ਲਿਆ, ਸਾਨੂੰ ਕਿਹਾ ਜਾਂਦਾ ਵੀ ਤੁਹਾਡਾ ਪਾਸਪੋਰਟ ਜੇ ਕਰੀ ਵੀਜ਼ਾ ਪਾਕਿਸਤਾਨ ਦਾ ਲੱਗ ਗਿਆ ਤੁਸੀਂ ਬਾਹਰ ਨਹੀਂ ਜਾ ਸਕਦੇ। ਜਿਹੜਾ ਸਾਨੂੰ ਭੁਲੇਖੇ 'ਚ ਡਾਲਿਆ ਸੀ ਗੌਰਮੈਂਟ ਡੱਡੂ ਡਾਲ ਦਿਆ ਵਿੱਚ ਘੁੰਮ ਰਹੇ ਸੀ, ਸਾਨੂੰ ਪਤਾ ਲੱਗੇ ਵੀਜ਼ਾ ਪਾਕਿਸਤਾਨ ਦਾ ਲੱਗ ਕੇ ਜਾਂ ਮਰਜ਼ੀ ਜਾ ਸਕਦੇ ਆ। ਜਾ ਸਕਦੇ ਹੋ, ਬਿਲਕੁਲ ਜੀ। ਹੁਣ ਡੱਡੂ ਬਾਹਰ ਆ ਗਿਆ ਖੂਹ 'ਚ। ਉਹ ਡੱਡੂ ਪਾਕਿਸਤਾਨ ਦੇ ਖੂਹ 'ਚ ਸੀ। ਜਿੱਥੇ ਮਰਜ਼ੀ ਅਸੀਂ ਜੇ ਖੇਤ ਪੱਠੇ ਵੱਢਣ ਜਾਈਏ ਸਾਡਾ ਵੀਜ਼ਾ ਖੋਲੇ ਨੇ ਦਾਤਰੀ ਲਾਹੌਰ ਲੈਣ ਆਇਆ ਕਰਾਂਗੇ ਅਸੀਂ। ਕਈ ਵੀ ਲਾਹੌਰੋਂ ਲੈ ਕੇ ਜਾ ਕੇ ਪਾਣੀ ਲਾਵਾਂਗੇ, ਦਾਤਰੀ ਨੇ ਪੱਠੀ ਵੇਚਣ ਜਾ ਕੇ ਵੱਢਾਂਗੇ। ਵਾਹ ਜੀ ਵਾਹ, ਕੀ ਹੈ। ਇੰਨਾ ਚਾਅ ਸਾਨੂੰ ਇੱਥੇ ਲੋਕਾਂ ਨੂੰ ਮਿਲਦਾ ਹੈ। छोटे छोटे बच्चे मिल रहे हैं, औरतें मिल रही हैं। सरदार जी कहाँ से है? भी चलते पंजाब से आए हैं। तो अभी इतना खून वध लेके जाएंगे हम लोग। इतनी सोहनी सानू डोज मिल चुकी है। ਹਾਈ ਰਹਿੰਦਾ, ਬੀਪੀ ਦੀ ਗੋਲੀ ਨਹੀਂ ਖਾਦੀ। ਬੀਪੀ ਹਾਈ ਰਹਿੰਦਾ, ਬੀਪੀ ਦੀ ਗੋਲੀ ਨਹੀਂ ਖਾਦੀ। ਅੱਛਾ, ਸ਼ੂਗਰ ਦੀ ਗੋਲੀ ਨਹੀਂ ਖਾਦੀ। ਦਵਾਈ ਭੁੱਲ ਗਏ ਯਾਰ, ਦਵਾਈਆਂ ਭੁੱਲ ਗਈਆਂ ਸਾਰੀਆਂ। ਦਵਾਈਆਂ ਭੁੱਲ ਗਈਆਂ, ਆਪਣੇ ਘਰ ਆਏ ਆ ਦੇ। ਹੁਸੈਨ ਸਾਹਿਬ ਜੀ ਤੁਹਾਡੀਆਂ ਮਤਲਬ ਵੀਡੀਓ ਨਾ ਲੋਕ ਬਹੁਤ ਖੁਸ਼ ਹੋ ਕੇ ਵੇਖਦੇ। ਜੀ ਮਿਹਰਬਾਨੀ ਹੈ ਜੀ, ਇੱਕ ਸਾਡੀ ਤੁਹਾਡੇ ਚੈਨਲ ਨੂੰ ਬਹੁਤ ਪਿਆਰ ਕਰਦੇ। ਮਿਹਰਬਾਨੀ ਹੈ ਜੀ। ਸਾਨੂੰ ਇੱਕ ਹੋਰ ਬਹੁਤ ਮਾਣ ਹੈ ਜੀ ਜੀ। ਸਾਨੂੰ ਵੱਡੇ ਬਜ਼ੁਰਗ ਤਾਂ ਮਿਲਦੇ ਹੀ ਸਾਡੀ ਗੱਲ ਕਰਦੇ ਸੀਗੇ। ਜਿਹੜੇ ਇਹ ਬੱਚੇ ਸੁਣ ਰਹੇ ਨੇ ਸਾਨੂੰ ਉਹਦੇ ਵੀ ਜ਼ਿਆਦਾ ਪਿਆਰ ਹੈ ਵੀ ਵੱਡੇ ਬਜ਼ੁਰਗ ਤਾਂ ਸਾਨੂੰ ਕਰਨਾ ਹੀ ਸੀਗਾ। ਹਾਂਜੀ ਹਾਂਜੀ, ਉਹਨਾਂ ਨੂੰ ਪਤਾ ਸੀ। ਹੁਣ ਇਹ ਬੱਚੇ ਛੋਟੇ ਆ ਵਿਚਾਰੇ। ਹਾਂਜੀ ਹਾਂਜੀ, ਛੋਟੇ ਛੋਟੇ ਸਾਡੇ ਭਾਦੇ ਦਾ ਵਿਚਾਰੇ ਨਿੱਕੇ ਹੀ ਹੈ। ਹਾਂਜੀ ਹਾਂਜੀ। ਇਹਨਾਂ ਬੱਚਿਆਂ ਨੂੰ ਪਤਾ ਵੀ ਸਾਡੇ ਚੜ੍ਹਦੇ ਪੰਜਾਬ ਤੋਂ ਹੈ। ਸਾਨੂੰ ਤਾਂ ਇੰਨੇ ਮਾਣ ਬੜਾ ਵੀ ਸਾਡੇ ਕੋਲੇ ਖੜੇ ਅੱਜ ਬੱਚੇ ਆਖੇ। ਇਸ ਤਰ੍ਹਾਂ ਕਿਉਂ ਵੀ ਬੁੱਲੇ ਨੇ ਆਖਿਆ ਸੀ ਨਾ, ਬੁੱਲਾ ਜਿੱਥੇ ਮਰਜ਼ੀ ਮਿਲ ਲਓ, ਬੁੱਲਾ ਹਰ ਚੁੱਲ੍ਹੇ ਤੇ ਹੀ ਆ। ਉਧਰ ਵੀ ਇੱਧਰ ਵੀ ਜਿਹੜਾ ਮਰਜ਼ੀ ਗਾਲਿਓ ਉਹਨੂੰ, ਤੁਸੀਂ ਗਾਲੋ ਅਸੀਂ ਗਾਲੀਏ। ਬੁੱਲਾ ਹਰ ਚੁੱਲ੍ਹੇ ਤੇ। ਬੁੱਲੇ ਸ਼ਾਹ ਕੀ ਕਹਾਣਾ, ਬੁੱਲੇ ਸ਼ਾਹ ਕੀ ਕਹਾਉਣਾ, ਇਧਰੋਂ ਪਟਣਾ ਇੱਧਰ ਲਾਉਣਾ। ਉਹ ਕੋ ਗੰਡੇ ਲਾ ਰਿਹਾ ਸੀਗਾ ਜੀ। ਬੁੱਲੇ ਸ਼ਾਹ ਨੇ ਪੁੱਛਿਆ ਬੁੱਲੇ ਸ਼ਾਹ ਕੀ ਕਰਦਾ? ਆਦਾ ਬੁੱਲੇ ਸ਼ਾਹ ਕੀ ਕਹਾਉਣਾ, ਇਧਰੋਂ ਪਟਣਾ ਇੱਧਰ ਲਾਉਣਾ, ਤੇ ਇੱਧਰ ਕਣ ਖੜਾ ਇੱਧਰ ਗੰਡੇ ਆਲਾ। ਉਹ ਕਣ ਪਟ ਕੇ ਬਾਈ ਲਾਤੇ ਨੇ, ਦੂਸਰੀ ਸਾਈਡ ਤੋਂ ਗੰਡਾ ਬਣ ਜਾਂਦਾ। ਪਨੀਰੀ ਤੋਂ ਗੰਡਾ ਬਣ ਗਿਆ ਜੀ। ਇਹ ਅੱਜ ਜਿਹੜਾ ਲਾਸਟ ਡੇ ਹੈ ਇੱਧਰ ਤੁਹਾਡਾ, ਸਵੇਰ ਵਾਪਸੀ ਹੈ। ਹਾਂ ਕੱਲ ਹਾਂਜੀ, ਕੱਲ ਨੂੰ ਵਾਪਸ ਸਵੇਰ ਵਾਪਸੀ ਹੈ। ਤੇ ਦਿਲ ਦੀ ਕੀ ਕਫੀਅਤ ਹੈ? ਕਸਮੀ ਇਹ ਹੈ ਅਗਲੇ ਸਾਲ ਫੇਰ ਹੈ। ਨਹੀਂ ਜੀ, ਪਹਿਲੀ ਦੀ ਗੱਲ ਇਹ ਹੈ, ਇਹ ਵਿਛੋੜੇ ਦੀ। ਉਸ ਬਾਰੇ ਗੱਲ ਦਰਦ ਤਾਂ ਹੋਊਗਾ ਹੀ, ਹੈ ਦਰਦ ਤਾਂ ਹੋਊਗਾ ਹੀ। ਜਦੋਂ ਇੱਕ ਆਪਾਂ ਵਾਲਾਂ ਨਾਲੋਂ ਕੱਦੂ ਤੋੜਦੇ ਆ ਨਾ ਜੀ, ਉਹ ਵੱਲ ਚੋਂ ਵੀ ਪਾਣੀ ਨਿਕਲਦਾ, ਉਹ ਵੱਲ ਵੀ ਰੋਂਦੀ ਆ। ਕਿਉਂਕਿ ਅਮਰੂਦ ਤੋੜੋ, ਕੱਦੂ ਤੋੜੋ, ਭਿੰਡੀ ਤੋੜੋ, ਪਾਣੀ ਨਿਕਲਦਾ ਨਾ ਜੀ, ਉਹ ਵੱਲ ਵੀ ਰੋਂਦੀ ਹੈ। ਮੈਂ ਇਸ ਨਾਲ ਵਿਛੜ ਕੇ ਚਲੀ ਗਈ ਹਾਂ, ਦੁਬਾਰਾ ਉੱਥੇ ਨਹੀਂ ਆਉਂਗਾ। ਹੋ ਸਕਦਾ ਹੀ ਗਾਂ ਨੂੰ ਨਾ ਆਈਏ, ਉਹ ਤਾਂ ਵੈਗਰੂ ਨੂੰ ਪਤਾ ਵੀ ਆਉਣਾ ਜਾਂ ਨਹੀਂ ਆਉਣਾ ਅੱਗੇ। ਅਸੀਂ ਭਰਿਆ ਹੋਇਆ ਦਿਲ ਲੈ ਕੇ ਚੱਲੇ, ਦੁਖੀ ਦੁੱਖ ਹੈ ਵਿਛੋੜੇ। ਮਾਨ ਵੀ ਲੈ ਕੇ ਜਾਏਂਗੇ, ਖੁਸ਼ੀ ਵੀ ਮਿਲੀ ਹੈ, ਖੁਸ਼ੀ ਵੀ ਹੈ ਨਾ। ਦਰਸ਼ਨ ਮੇਲਾ ਵੀ ਹੋਗਾ ਨਾ, ਦਰਸ਼ਨ ਦੀ ਖੁਸ਼ੀ ਹੈ, ਵਿਛੜਨ ਦਾ ਦੁੱਖ ਹੈ। ਦਾਸਾਂ ਬੇਨਤੀਆਂ ਕਰਦੇ ਸੀ, ਔਰ ਦਾਸਾਂ ਬੇਨਤੀਆਂ ਵਾਹਿਗੁਰੂ ਨੇ ਪ੍ਰਵਾਨ ਕੀਤੀਆਂ। ਵਿਛੜਨ ਕਰਦੀ ਨਾ, ਵਿਛੜੇਗਾ ਪਤਾ ਲੱਗ ਜੂਗਾ। ਘਰਾਂ ਦੇ ਜਦੋਂ ਵਿਛੜੇਗਾ ਪਤਾ ਲੱਗ ਜਾਊਗਾ। ਉੱਥੇ ਜਾ ਕੇ ਚੁਰਾਂਗੇ, ਤੁਸੀਂ ਵੀ ਚੁਰੋਗੇ ਵੀ। ਸਰਦਾਰ ਚਲੇ ਗਏ, ਮੇਲਾ ਖਤਮ ਹੋ ਗਿਆ। ਅਸੀਂ ਤਾਂ ਕਹਿੰਦੇ ਵੀ ਕਿਤੇ ਗੁਰੂ ਨਾਨਕ ਡੇ 2 ਵਾਰੀ ਆਉਂਦਾ ਹੋਵੇ ਸਾਨੂੰ, ਆਈਏ ਅਸੀਂ ਇੱਥੇ ਮਿਲੀਏ। ਬਾਹਰੋਂ ਕਰਾਇਆ ਸੀ ਉਹਨਾਂ ਨੇ, ਇੰਡੀਆ ਤੋਂ ਨਹੀਂ ਕਰਾਇਆ। ਬਾਕੀ ਰਹੀ ਗੱਲ ਪੰਜਾਬ ਦੀ, ਤੇ ਪੰਜਾਬ ਦੇਖੋ, ਪੰਜਾਬ ਤੇ ਅਸੀਂ ਅਜੇ ਪੂਰਾ ਘੁੰਮਿਆ ਹੀ ਨਹੀਂ ਜਿਹੜਾ ਪਹਿਲਾ ਪੰਜਾਬ ਸੀ। ਇਹਨਾਂ ਵਾਲਾ ਜਿਹੜਾ ਪੰਜਾਬ ਸੀ ਨਾ, ਇਹਨਾਂ ਵਾਲਾ ਪੰਜਾਬ ਤੇ ਪੂਰਾ ਘੁੰਮਿਆ ਹੀ ਨਹੀਂ ਜੀ ਅਜੇ। ਠੀਕ ਨਹੀਂ, ਕਿੱਥੇ ਕਾਬਲ ਕੰਧਾਰ ਹੈ। ਸਾਨੂੰ ਤੇ ਇੰਨੀ ਕੁ ਪਰਮਿਸ਼ਨ ਮਿਲੀ ਹੈ ਪਾਕਿਸਤਾਨ ਦੇ ਵਿੱਚ ਆਉਣ ਦੀ, ਇੰਨੀ ਕੁ ਜਗ੍ਹਾ ਦੀ ਪਰਮਿਸ਼ਨ ਮਿਲੀ, ਬਾਕੀ ਤੇ ਬਹੁਤ ਦੂਰ ਹੈ, ਬਹੁਤ ਦੂਰ। ਇਹਨਾਂ ਵਾਲਾ ਪੰਜਾਬ ਤੇ ਅਸੀਂ ਘੁੰਮਿਆ ਹੀ ਨਹੀਂ। ਉਹ ਨਾਲ ਹੀ ਲੈ ਚੱਲੇ ਆ ਇਹਦੇ ਦਿਲ ਦੀਆਂ ਸੱਧਰਾਂ ਜਿਹੜੀਆਂ ਪਹਿਲੇ ਪੰਜਾਬ ਦੀਆਂ। ਪੰਜਾਬ ਤੇ ਰਿਹਾ ਹੀ ਨਹੀਂ, ਰਹਿਣ ਨਹੀਂ ਦਿੱਤਾ ਪੰਜਾਬ, ਡਿਵਾਈਡ ਕਰਤਾ, ਬੰਦ ਕਰਤੀ ਉਹਦੀ। ਹੁਣ ਅੱਜ ਵੀ ਰੋਂਦੇ ਆ ਅਸੀਂ। ਉਹ ਪੰਜਾਬ ਸੀ ਸਾਡਾ, ਕਿੱਡਾ ਪੰਜਾਬ ਸੀ, ਲੈਂਦਾ ਪੰਜਾਬ, ਚੜ੍ਹਦਾ ਪੰਜਾਬ ਪਾ ਕੇ। ਪੰਜਾਬ ਪੂਰਾ ਨਹੀਂ ਹੈ ਅਜੇ ਤੱਕ। ਕਿੱਥੇ ਕਾਬਲ ਤੱਕ ਕੰਧਾਂ ਸੀ ਪੰਜਾਬ ਦੀਆਂ, ਉਹਦੇ ਵੀ ਟੁਕੜੇ ਕਰਤੇ, ਉਹਦੇ ਵੀ ਟੁਕੜੇ ਉਹਦੇ ਵੀ ਕਰਤੇ। ਟੁਕੜੇ ਕਰਤੇ। ਉਹ ਦੇਖਣ ਨੂੰ ਮਿਲਣਾ ਹੀ ਨਹੀਂ ਸਾਨੂੰ ਪਹਿਲਾਂ ਪੰਜਾਬ ਜੀ। ਲੰਗੜਾ ਪੰਜਾਬ ਹੋ ਗਿਆ ਸਾਡਾ। ਪਹਿਲਾਂ ਪੰਜਾਬ ਸਾਨੂੰ ਦੇਖਣ ਨੂੰ ਮਿਲਣਾ ਹੀ ਨਹੀਂ, ਕਦੀ ਵੀ ਨਹੀਂ ਮਿਲ ਸਕਦਾ। ਉਹ ਇੱਥੇ ਆਉਣ ਦੇ ਬਾਵਜੂਦ ਵੀ ਅਸੀਂ ਪੰਜਾਬ ਪੂਰਾ ਵੇਖਣੋਂ ਸਕਣੇ ਅੱਜ ਹੀ ਵਾਂਝੇ ਨਹੀਂ ਮਿਲਿਆ ਪੰਜਾਬ ਸਾਨੂੰ। ਪਾਕਿਸਤਾਨ ਇੰਡੀਆ ਦੀ ਵੰਡ ਨਹੀਂ ਹੋਈ, ਪੰਜਾਬ ਦੀ ਵੰਡ ਹੋਈ। ਪਾਕਿਸਤਾਨ ਤੋਂ ਗਾਂ ਫਿਰ ਹੋਰ ਇੱਕ ਹੋਰ ਬਣ ਗਈ, ਕੰਟਰੀ ਬਣ ਗਈ, ਉਹਦੀ ਵੰਡ ਹੋਈ। ਅੱਜ ਵੀ ਦੁੱਖ ਹੈ ਕਿ ਪੰਜਾਬ ਜਿਹੜਾ ਪੰਜਾਬ ਨਹੀਂ ਰਿਹਾ, ਨਾ ਹੀ ਉਹ ਕਦੀ ਰਹਿਣਾ ਆਉਣ ਵਾਲੇ ਸਮੇਂ 'ਚ। ਹੁਣ ਇਹਨੇ ਇਕੱਠਾ ਹੀ ਨਹੀਂ ਹੋਣਾ, ਹੋਣ ਹੀ ਨਹੀਂ ਦੇਣਾ ਕਿਸੇ ਨੇ, ਸਰਕਾਰਾਂ ਨੇ ਨਹੀਂ ਹੋਣ ਦੇਣਾ। ਲੇਕਿਨ ਲੋਕਾਂ ਦੇ ਦਿਲ ਤਾਂ ਨਾਲ ਹੈ,
ਦਿਲ ਦਿਲ- ਨਾਲ ਪਿਆਰ ਦਿਲ ਹੈ। ਜੁੜੇ ਹੈ। ਪਿਆਰ ਹੈ ਤੇ ਤੇ ਆਪਾਂ ਇਕੱਠੇ ਹੋਏ ਸਾਰੇ ਦਿਲ ਜੁੜੇ ਸਾਰੇ ਭਰਾ ਇਕੱਠੇ ਆਵਾਮ ਹੋਏ ਨੇ। ਪਿਆਰ ਕਰਦੀ ਆਪਸ ਵਿੱਚ, ਉਹਨਾਂ 'ਚ ਕੋਈ ਫਰਕ ਨਹੀਂ ਆ। ਮਤਲਬ 78 ਸਾਲ ਹੋ ਗਏ ਜਾਂ ਆਜ਼ਾਦ ਹੋਏ ਨੂੰ, ਮੰਨ ਲਓ ਦੋਨੇ ਮੁਲਕ ਬਣੇ ਆ, ਲੋਕਾਂ 'ਚ ਉਵੇਂ ਹੀ ਪਿਆਰ ਅੱਜ ਵੀ। ਇਹ ਤਾਂ ਸਰਕਾਰਾਂ ਦਾ ਮੰਨ ਲਓ ਉਤਲੇ ਪੱਧਰ ਤੇ ਚਲੋ ਜੋ ਆਪਦੇ ਨੀਤੀਆਂ ਘੜੇ ਆ ਉਹ ਚੱਲੀ ਜਾਂਦਾ ਹੈ। ਸਰ ਮੰਨ ਲਓ ਜਿਹੜਾ ਪਿਆਰ ਮੁਹੱਬਤ ਉਹ ਲੋਕਾਂ 'ਚ ਉਵੇਂ ਹੀ ਆ, ਉਹ 'ਚ ਕਮੀ ਨਹੀਂ ਆਈ, ਅੱਜ ਵੀ ਕੋਈ ਕਮੀ ਨਹੀਂ ਆਈ। ਅਸੀਂ ਨਨਕਾਣਾ ਸਾਹਿਬ ਗਏ ਸੀ, ਉੱਥੇ ਵੇਖਿਆ ਉਹ ਲੋਕ ਨਾ ਬਾਹਰ ਖੜੇ ਹੋਏ, ਸਾਨੂੰ ਕੋਈ ਗੁਰਦਾਸਪੁਰੀ ਮਿਲਾ ਦਿਓ ਯਾਰ, ਹੁਸ਼ਿਆਰਪੁਰੀ ਮਿਲਾ ਦਿਓ, ਅਸੀਂ ਜੱਫੀ ਪਾਲ ਗਏ ਯਾਰ, ਸਾਡੇ ਮੁਲਕ ਤੋਂ ਆਏ। ਅਜੇ ਵੀ 78 ਸਾਲ ਹੋ ਗਏ, ਅਜੇ ਵੀ ਉਹਨੂੰ ਮੁਲਕ ਦੱਸੀ ਜਾਂਦਾ, ਇੰਨਾ ਲੋਕਾਂ ਦੇ ਦਿਲਾਂ 'ਚ ਮਤਲਬ ਵਸਿਆ ਹੋਇਆ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਮਾੜੀ ਮੁਸਤਫਾ ਪਿੰਡ ਆ, ਮੋਗਾ ਜ਼ਿਲ੍ਹਾ ਮੋਗਾ, ਤਹਿਸੀਲ ਬਾਘਾ ਪੁਰਾਣਾ। ਅੱਛਾ, ਜ਼ਿਲ੍ਹਾ ਹੁਸ਼ਿਆਰਪੁਰ। ਸੰਤ ਪਿੰਡਰਾਂ ਵਾਲੇ ਦਾ ਪਿੰਡ ਰੋਡੇ। ਅੱਛਾ, ਰੋਡੇ ਦੇ ਤੁਸੀਂ? ਅੱਛਾ ਉਹਨਾਂ ਅੱਛਾ, ਲਾਗੇ ਪਿੰਡ ਨਾਲ ਹਾਂ ਹਾਂ ਹਾਂ। ਇਕੱਠੇ ਹੋਵਾਂਗੇ, ਅੱਗੇ ਵੀ ਹੋਏ ਆ, ਸਾਰੇ ਭਾਈਚਾਰਾ ਇਕੱਠਾ ਹੋਏਗਾ, ਜਾਂ ਦੇਖ ਲਾਂਗੇ ਜਾਂ ਬੱਚੇ ਦੇਖ ਲੈਣਗੇ। ਧੰਨਵਾਦ ਇੱਧਰਲੀ ਸਰਕਾਰ ਦਾ, ਪੁਲਿਸ ਦਾ, ਕਿੰਨੇ ਸਾਨੂੰ ਪਿਆਰ ਮਿਲਿਆ, ਸਾਰਿਆਂ ਦਾ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ, ਦਿਲੋਂ ਧੰਨਵਾਦ ਆ। ਇਹ ਜਿਹੜੇ ਤੁਹਾਡੇ ਕੋਲ ਹੈ, ਦੇਖੋ ਨਾ ਜੀ ਕਿੰਨੀ ਜਨਤਾ ਖੜੀ ਹੈ। ਇਹ ਬੱਚੇ ਜਿਹੜੇ ਖੜੇ ਨੇ ਨੌਜਵਾਨ, ਇਹ ਮੁਹੱਬਤ ਦਾ ਸਬੂਤ ਹੈ ਜਾਂ ਨਾਰਾਜ਼ਗੀ ਦਾ? ਇਹ ਮੁਹੱਬਤ ਦਾ ਸਬੂਤ। ਇਹ ਪਾਕਿਸਤਾਨ ਦੀ ਆਵਾਮ ਜੀ ਹਰ ਇੱਕ ਨੂੰ ਖੁਸ਼ ਆਮਦੇਦ ਕਹਿੰਦੀ ਹੈ, ਖੁੱਲੇ ਦਿਲ ਦੇ ਨਾਲ ਤੇ ਦਿਲ ਦੀਆਂ ਇਥਾਕ ਗਹਿਰਾਈਆਂ ਦੇ ਨਾਲ। ਚੰਗੇ ਬੰਦੇ ਹਰ ਜਗ੍ਹਾ ਨੇ, ਹਰ ਮਜ਼ਹਬ 'ਚ, ਹਰ ਮੁਲਕ 'ਚ, ਹਰ ਪਿੰਡ 'ਚ, ਹਰ ਸ਼ਹਿਰ। ਜਿਹੜੇ ਚੰਗੇ ਬੰਦੇ ਅਸੀਂ ਉਹਨਾਂ ਦਾ ਜਿੰਨਾ ਪ੍ਰਚਾਰ ਕਰਾਂਗੇ ਨਾ ਜੀ, ਉਹ ਚੰਗਿਆਈ ਓਨੀ ਫੈਲੇਗੀ। ਹਾਂਜੀ, ਤੇ ਬਹੁਤ ਬਹੁਤ ਸ਼ੁਕਰੀਆ ਜੀ। ਆਏ ਤਾਂ ਹੁਣ ਜੀ ਇਹ ਵੀ ਨਹੀਂ ਕਹਿੰਦੇ ਹੁਣ ਮੇਰਾ ਸਾਥੀ ਦਾ ਉਧਰ ਫੋਨ ਚੱਕਿਆ ਗਿਆ, ਸਾਰੇ ਮੁਲਕ ਜੀ ਇਹ ਉਧਰ ਵੀ ਆਈ ਹੈ, ਹਰ ਪਾਸੇ ਹੋਈ ਹਾਲ ਹੈ, ਹਰ ਪਾਸੇ ਹੋਈ ਹਾਲ ਹੈ। ਘਰ ਦੇ ਮੈਂਬਰ ਪੰਜਾਂ ਦੀ ਜੋ ਦੇਖ ਲਓ ਫਰਕ ਹੁੰਦਾ ਥੋੜਾ। ਵੱਖੋ ਵੱਖ ਚੂਨਾ ਮੰਡੀ ਗਏ ਆ, ਜਾਂ ਸਿੰਘਣੀਆਂ ਗੁਰਦੁਆਰੇ, ਜਾਂ ਸਾਈ ਮੀਆਂ ਦੇ ਗਏ ਆ, ਬਹੁਤ ਹੀ ਜ਼ਿਆਦਾ ਪਿਆਰ ਮਿਲਿਆ ਸਾਰਿਆਂ ਨਹੀਂ ਜੀ, ਉਹ ਸਰਦਾਰਾਂ ਨੂੰ ਤੇ ਬੜਾ ਪਿਆਰ ਕਰਦੇ, ਸੱਚੀ ਗੱਲ ਹੈ ਜਿਹੜੀ। ਨੂੰ। ਬੰਦਾ ਆਪਦੇ ਪਰਿਵਾਰ ਦੇ ਨਾਲ ਆਵੇ, ਇੱਧਰ ਵੇਖੇ, ਕੋਈ ਇਤਿਹਾਸ ਨੂੰ, ਪੁਰਾਣੇ ਇਤਿਹਾਸ ਨੂੰ ਜਾਣੇ, ਪੁਰਾਣੇ ਇਤਿਹਾਸ ਨੂੰ ਜਾਣੇ, ਆਪਦੀ ਫੈਮਿਲੀ ਦੇ ਨਾਲ ਆਵੇ, ਵਿਖਾਵੇ ਬੱਚਿਆਂ ਨੂੰ ਜ਼ਰੂਰ ਵਿਖਾਵੇ। ਹਾਂ, ਬੱਚਿਆਂ ਨੂੰ ਪਤਾ ਲੱਗੂਗਾ, ਇੱਧਰਲੇ ਬੱਚਿਆਂ ਨੂੰ ਵੀ ਪਤਾ ਲੱਗੇ ਵੀ ਸਿੰਘ ਸਰਦਾਰ ਭਾਈਚਾਰਾ ਆਪਣਾ ਇਕੱਠਾ। ਹੁਣ ਭਾਈ ਡੱਲਾ ਸੀ, ਉਹ ਮੁਸਲਮਾਨ ਸੀ, ਠੀਕ ਆ। ਨਵੀ ਖਾਨ, ਗਵੀ ਖਾਨ ਕਿਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾ ਲਿਆ ਕੇ ਲਿਆਂਦਾ, ਠੀਕ ਆ। ਇਹ ਸਭ ਭਾਈਚਾਰਾ ਇੱਕ ਹੀ ਹੈ ਆਪਣਾ। ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਨਾ, ਇਹ ਸਰਬ ਮਤਲਬ ਦਿੰਦਾ ਬਿਆਨ, ਮਤਲਬ ਇਹ ਸੰਦੇਸ਼ ਦਿੰਦਾ। ਉਹ 'ਚ ਹਰੇਕ ਧਰਮ ਦੀ ਬਾਣੀ ਹੈ, ਮੁਸਲਮਾਨ ਦੀ ਵੀ, ਕਿੰਨੇ ਮੁਸਲਮਾਨ ਦੀ ਉਹਦੇ ਵਿੱਚ ਬਾਣੀ ਹੈ। ਭਗਤ ਕਬੀਰ ਜੀ ਹਰੇਕ ਧਰਮ ਨੂੰ ਉਹਨਾਂ ਲਿਆ। ਬੁੱਲੇ ਸ਼ਾਹ ਦੇ ਵੀ ਬਾਣੀਆਂ ਨੇ, ਬਾਬੇ ਫਰੀਦ ਦੀਆਂ ਵੀ ਬਾਣੀਆਂ ਨੇ। ਬਾਬੇ ਫਰੀਦ ਦੀ ਬਹੁਤ, ਹਾਂਜੀ, ਬਹੁਤ ਕਲਾਮ ਆ ਉਹਨਾਂ ਦਾ। ਅਸੀਂ ਸੁਣਦੇ ਆ, ਜਦੋਂ ਆਉਂਦੇ ਹੈ ਉਹ ਜ਼ਰੂਰ ਸੁਣਨਾ ਸਾਡੇ। ਜਦੋਂ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਾਉਣੇ ਅਸੀਂ, ਜੀ। ਭੋਗ ਵਾਲੇ ਦਿਨ, ਅਖੀਰਲੇ ਦਿਨ ਤੜਕੇ ਸਲੋਕ ਆਉਂਦੇ, ਹਰ ਇੱਕ ਬੰਦਾ ਨਹਾ ਕੇ ਸਲੋਕ ਸੁਣਦਾ ਜੀ। ਬਾਬੇ ਬੁੱਲੇ ਸ਼ਾਹ ਦੇ, ਬੁੱਲੇ ਸ਼ਾਹ ਦਾ ਕੋਈ ਸੁਣਾਓ ਜੀ। ਉਹਦੀ ਬਾਬੇ ਫਰੀਦ ਦੇ ਬਾਬੇ ਫਰੀਦ। ਉੱਪਰ ਸਾਹਿਬ ਮੈਂ ਨਾ ਉੱਥੇ ਮੈਂ ਇੱਕ ਮੰਨ ਲਓ ਵੀਡੀਓ ਦੇਖੀ ਸੀ, ਇੱਧਰ ਦੀ ਮਾਤਾ ਨਾ, ਉਹ 3-4 ਭੈਣਾਂ ਉਹ ਰੋ ਰਹੀਆਂ ਸੀ, ਸਾਡਾ ਵੀਰ ਇੱਕ ਨਾ ਹਿੰਦੁਸਤਾਨ ਰਹਿ ਗਿਆ, ਦੋਦੇ ਕੌਣੀ ਪਿੰਡ ਵਿੱਚ। ਪਹਿਲਾਂ ਮੈਂ ਮੰਨ ਲਓ ਦੋਦੇ ਗਿਆ, ਦੋਦੇ ਦਾ ਬਜ਼ੁਰਗ ਮਿਲਿਆ, ਉਹਦਾ ਵੀ ਇੱਕ ਬਜ਼ੁਰਗ ਕੌਣੀ ਪਿੰਡ ਦੇ ਵਿੱਚ ਰਹਿੰਦਾ ਹੈ। ਜਦੋਂ ਮੈਂ ਕੌਣੀ ਪਿੰਡ ਗਿਆ, ਪਤਾ ਕਰਿਆ, ਤੇ ਉਹ ਬਜ਼ੁਰਗ ਮੰਨ ਲਓ ਇਸ ਹਾਲਤ 'ਚ ਨਹੀਂ ਮੈਂ ਦੱਸਾਂ ਵੀ ਇਹ ਮੈਂ ਮਤਲਬ ਮੁਸਲਿਮ ਪਰਿਵਾਰ 'ਚ ਉੱਧਰ ਵਿਛੜ ਗਿਆ। ਉਹ ਜਿਹੜੀਆਂ ਇੱਥੋਂ ਦੀਆਂ ਬਾਜੀ ਸੀਗੀਆਂ, ਉਹਨਾਂ ਦਾ ਬ੍ਰਦਰ ਆ ਉਹ। ਮੈਨੂੰ ਲੋਕਾਂ ਨੇ ਜ਼ਰੂਰ ਦੱਸਤਾ ਵੀ ਇਹ ਮੰਨ ਲਓ ਮੁਸਲਿਮ ਪਰਿਵਾਰ 'ਚ ਸੀ, ਅੱਜ ਸਿੱਖ ਪਰਿਵਾਰ 'ਚ ਆ ਗਿਆ। ਉਹ ਪੁੱਤ ਪੁੱਤਰਿਆਂ ਵਾਲਾ ਹੈ, ਪਰ ਉਹ ਮੇਰੇ ਖਾਸ਼ ਪੂਰੀ ਨਹੀਂ ਹੋਈ ਕਿ ਮੈਂ ਦੋ ਪਰਿਵਾਰਾਂ ਨੂੰ ਮਿਲਾ ਸਕਾਂ। ਉਹ ਇਸ ਵਜ੍ਹਾ ਕਰਕੇ ਫਿਰ ਮੇਰੇ ਮਨ ਨੂੰ ਵੀ ਥੋੜਾ ਦੁੱਖ ਲੱਗਿਆ। ਤੁਹਾਡਾ ਪਿੰਡ ਕਿਹੜਾ ਜੀ? ਮੇਰਾ ਪਿੰਡ ਭਾਗੂ ਹੈ ਜੀ। ਭਾਗੋ ਦੀ ਤਹਿਸੀਲ ਕਿਹੜੀ ਹੈ? ਸ਼੍ਰੀ ਮੁਕਤਸਰ ਸਾਹਿਬ। ਜ਼ਿਲ੍ਹਾ ਸ਼੍ਰੀ ਮੁਕਤਸਰ ਹੈ, ਤਹਿਸੀਲ ਵੀ ਮੁਕਤਸਰ ਆ। ਅੱਛਾ, ਦੋਦੇ ਪਿੰਡ ਦੇ ਰਹਿਣ ਵਾਲੇ ਸਨ ਬਜ਼ੁਰਗ? ਨਹੀਂ, ਕੌਣੀ ਪਿੰਡ ਦੇ ਰਹਿਣ ਵਾਲੇ। ਕੌਣੀ ਦੇ ਸਨ। ਦੋਦੇ ਦੇ ਨਾਲ ਆ? ਦੋਦੇ ਦੇ ਨਾਲ ਆ। ਅੱਛਾ, ਤੁਸੀਂ ਸਫ਼ਰ ਕਰਕੇ ਗਏ, ਤੁਸੀਂ ਵੀਡੀਓ ਦੇਖੀ ਇਧਰੋਂ ਪਾਕਿਸਤਾਨੀ YouTube ਚੈਨਲ ਤੋਂ, ਤੁਹਾਡੇ ਦਿਲ 'ਚ ਭਾਰ ਆ ਗਿਆ? ਹਾਂਜੀ, ਮੈਂ ਮਾਤਾ ਨੂੰ ਜ਼ਰੂਰ ਉਹਦਾ ਬ੍ਰਦਰ ਮਿਲਾਉਣਾ ਚਾਹੀਦਾ। ਲੇਕਿਨ ਉਹ ਮਾਤਾ ਦਾ ਬ੍ਰਦਰ ਜਿਹੜਾ ਸੀ, ਉਹ ਵੰਡ ਦੇ ਦੌਰਾਨ ਵਿਛੜ ਗਿਆ। ਹਾਂ, ਉਹਨਾਂ ਦੀ ਮਾਤਾ ਤੇ ਉਹ ਦੋਨੇ ਵਿਛੜ ਗਏ ਸੀ। ਅੱਛਾ। ਹਾਂ, ਉਦੋਂ ਉਹਨਾਂ ਦੀ 10-12 ਸਾਲ ਉਮਰ ਸੀ। ਫਿਰ ਦੁਬਾਰਾ ਨਹੀਂ ਆ ਸਕੇ? ਨਹੀਂ, ਫਿਰ ਦੁਬਾਰਾ ਮਿਲ ਨਹੀਂ ਸਕੇ। ਉਹ ਬਾਜੀ ਹੋਰੀਆਂ ਇੱਧਰ ਆ ਗਈਆਂ, ਉਹ ਦੋ ਉੱਧਰ ਰਹਿ ਗਏ, ਉਹਨਾਂ ਦੀ ਮਾਤਾ ਤੇ ਉਹਦਾ ਨਾਲ ਬ੍ਰਦਰ। ਫਿਰ ਉਹਨਾਂ ਨੇ ਸਿੱਖ ਧਰਮ 'ਚ ਆਪਣੇ ਆਪ ਨੂੰ ਕਨਵਰਟ ਕਰ ਲਿਆ। ਹਾਂ, ਕਨਵਰਟ ਕਰ ਲਿਆ। ਉਹ ਪੁੱਤ ਪੁੱਤਰਿਆਂ ਨਾਲ ਵੱਡੀ ਉਮਰ ਦੇ ਹੋ ਗਏ। ਹਾਂ, ਉਹਨਾਂ ਨੇ ਇਸ ਚੀਜ਼ ਨੂੰ ਸ਼ਰਮ ਮਹਿਸੂਸ ਕੀਤੀ ਕਿ ਹੁਣ ਮੈਂ ਕੀ ਦੱਸਾਂਗਾ। ਹਾਂ, ਵੀ ਮੇਰਾ ਪਰਿਵਾਰ ਕੀ ਸੋਚਣਗੇ, ਮੇਰਾ ਪਰਿਵਾਰ ਕੀ ਸੋਚੇਗਾ।
ਠੀਕ ਹੈ, ਲੇਕਿਨ ਤੁਹਾਡੇ ਦਿਲ ਨੂੰ ਇਸ ਚੀਜ਼ ਦੀ ਬੜਾ ਦੁੱਖ ਹੋਇਆ ਕਿ ਇਹਦਾ ਕਾਸ਼ ਵੀ ਪਰਿਵਾਰ ਇਹ ਮਿਲ ਨਹੀਂ ਸਕੇ, ਪਰਿਵਾਰ ਨਹੀਂ ਮਿਲ ਸਕੇ, ਲੇਕਿਨ ਗਾਉਂ ਵਾਲਿਆਂ ਨੇ ਦੱਸਿਆ ਕਿ ਬਾਬਾ ਆਏ ਹੋਈ ਹੈ। ਹਾਂ ਨਹੀਂ ਜੇ ਉਹ ਆਪਣੇ ਸੀ ਨਾ ਆਪਣੇ ਦੋਦੇ ਪਿੰਡ ਦੇ, ਉਹਨਾਂ ਨੇ ਬਜ਼ੁਰਗਾਂ ਨੇ ਦੱਸਤਾ ਸੀ। ਅੱਛਾ, ਉਹਦੇ ਵੀ ਕੌਣੀ ਬੰਦਾ ਰਹਿੰਦਾ, ਉਹ ਹੋ ਸਕਦਾ ਵੀ ਉਹ ਹੋਵੇ। ਅੱਛਾ ਅੱਛਾ, ਹਾਂ ਫਿਰ ਪਿੰਡ ਵਾਲਿਆਂ ਨੇ ਵੀ ਇਸ ਚੀਜ਼ ਦਾ ਮਤਲਬ ਸਬੂਤ ਦੇਤਾ ਸੀ ਕਿ ਮੁਸਲਮਾਨ ਸੀ ਪਹਿਲੇ। ਹਾਂ। ਅੱਛਾ, ਵੀ ਇੱਧਰ ਰਹਿ ਚਲੋ ਗਏ। ਜੀ, ਫਿਰ ਉਹਦੀ ਕਿਸਮਤ, ਹਾਂਜੀ ਤੁਸੀਂ ਤਾਂ ਆਪਣੀ ਕੋਸ਼ਿਸ਼ ਪੂਰੀ ਕੀਤੀ ਹਾਂਜੀ ਹਾਂਜੀ ਹੈ, ਵੀ ਇਹ ਦੋਨੇ ਪਰਿਵਾਰ ਮਿਲ ਪਰ ਉਹ ਸਕਣ। ਬੜੀ ਗੱਲ ਹੈ ਜੀ, ਹਾਂਜੀ ਹਾਂਜੀ ਬੜੀ ਗੱਲ ਹੈ ਕਿ ਖਾਨਦਾਨਾਂ ਨੂੰ, ਵਿਛੜਿਆਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ ਮਿਲਾਣਾ, ਇਹ ਵੀ ਬੜਾ ਅਜਰ ਹੈ, 78 ਸਾਲ ਹੋ ਗਏ। ਬੜਾ ਅਜਰ ਹੈ ਜੀ। ਹਾਂਜੀ ਹਾਂਜੀ ਹਾਂ, ਬੜਾ ਅਜਰ ਹੈ, ਬੜੀ ਨੇਕੀ ਹੈ ਜੀ। ਹਾਂਜੀ ਬਹੁਤ ਘੱਟ- ਨੇਕੀ ਦਾ ਕੰਮ ਹੈ। ਹਾਂਜੀ, ਤੇ ਘੱਟ ਲੋਕਾਂ ਦੀ ਇਹ ਜਿਹੜੀ ਕੋਸ਼ਿਸ਼ ਹੁੰਦੀ ਹੈ। ਹਾਂਜੀ ਮਤਲਬ ਆਪਸ ਵਿੱਚ ਉਹਨਾਂ ਨੂੰ ਉੱਥੇ ਤੱਕ ਪਹੁੰਚਣਾ, ਹਾਂਜੀ, ਉਹਨਾਂ ਨੂੰ ਮਿਲਾਉਣਾ। ਉਹ ਸਾਡਾ ਨਾ ਪਿੰਡ ਭਾਗੂ ਆ, ਮੰਨ ਲਓ ਸ੍ਰੀ ਮੁਕਤਸਰ ਸਾਹਿਬ 'ਚ। ਉੱਥੇ ਮੰਨ ਲਓ ਜਲਾਏ ਮੰਨ ਲਓ ਮੁਸਲਮ ਫੈਮਿਲੀ ਰਹਿੰਦੇ ਸੀ, 6-7 ਘਰ ਸੀ। ਉਹ ਪਿੰਡ ਦੇ ਨੇ ਇਕੱਠੇ ਹੋ ਕੇ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਮੰਨ ਲਓ ਪਾਕਿਸਤਾਨ ਜਾਣਾ ਚਾਹੁੰਦੇ ਕਿ ਇੱਧਰ ਹੀ ਰਹਿਣਾ ਚਾਹੁੰਦੇ, ਵੀ ਤੁਹਾਨੂੰ ਸੇਫਟੀ ਦੇਈਏ। ਉਹ ਆਦੇ ਨਹੀਂ ਅਸੀਂ ਪਾਕਿਸਤਾਨ ਜਾਣਾ ਚਾਹੁੰਦੇ ਹਾਂ। ਫਿਰ ਪਿੰਡ ਦੇ ਮੋਹਤਵਰ ਬੰਦੇ ਸੀ ਜਿਹੜੇ, ਉਹ ਇਕੱਠੇ ਹੋ ਕੇ ਉਹਨਾਂ ਨੇ ਗੱਡੇ 3-4 ਲਏ, ਉਹਨਾਂ ਦਾ ਸਮਾਨ ਲੱਦਿਆ ਤੇ ਨਾਲ ਗੰਡਾਸੇ ਤੇ ਰਫਲਾਂ ਲੈ ਕੇ ਉਹਨਾਂ ਨੂੰ ਨਾਲ ਤੁਰੇ। 3 ਦਿਨਾਂ 'ਚ ਉਹ ਬਾਰਡਰ ਪਹੁੰਚੇ, ਹੌਲੀ ਹੌਲੀ ਰਾਹ 'ਚ ਸਟੇ ਕਰਦੇ ਆਏ ਤੇ ਉਹਨੂੰ ਹਿਫਾਜ਼ਤ ਨਾਲ ਗੰਡਾ ਸਿੰਘ ਵਾਲੇ ਛੱਡ ਕੇ ਗਏ ਵੀ ਇਹਨਾਂ ਦੇ ਕੋਈ ਮੰਨ ਲਓ ਕੋਈ ਹਮਲਾ ਨਾ ਹੋ ਜੇ। ਇੰਨੀ ਪਿਆਰ ਮੁਹੱਬਤ ਸੀ ਪੁਰਾਣੇ ਲੋਕਾਂ 'ਚ। ਮੰਨ ਲਓ ਉਹਨਾਂ ਦੇ ਨਾਮ ਕੋਈ ਬਜ਼ੁਰਗਾਂ ਨੇ ਦੱਸੇ? ਨਹੀਂ ਨਾ ਨਹੀਂ ਮੰਨ ਲਓ ਦੱਸੇ ਤਾਂ ਹੋਣਗੇ ਪਰ ਜ਼ਿਹਨ 'ਚ ਨਹੀਂ ਰਹਿ ਗਏ। ਹਾਂ ਜੋ ਉਹਨਾਂ ਦੇ ਮਕਾਨ ਸੀ, ਜੋ ਬਚਿਆ ਸਮਾਨ ਪਿਆ ਰਿਹਾ ਉਹਨਾਂ 'ਚ, ਅੱਛਾ, ਉਹ ਮੰਨ ਲਓ ਨਾ 15 ਸਾਲ ਘੱਟੋ ਘੱਟ ਸਮਾਨ ਉਵੇਂ ਪਿਆ ਰਿਹਾ, ਚੱਕਿਆ ਨਹੀਂ ਕਿਸੇ ਨੇ। ਅੱਛਾ, ਉੱਪਰ ਉਹ ਮਤਲਬ ਪਿੰਡ ਦੇ ਲੋਕਾਂ ਨੇ ਨਾ ਕਮਰੇ ਢਾਏ ਨਾ ਸਮਾਨ ਚੱਕਿਆ। ਉਹ ਆਦੇ ਵੀ ਪਿੰਡ ਦੇ ਉਹ ਵਾਪਸ ਆ ਸਕਦੇ ਆ ਵੀ ਇੱਥੇ ਵੀ ਸਮਾਨ ਨਾ ਕੁਛ ਛੇੜੋ। ਮਤਲਬ ਕਿ ਇੰਨਾ ਪਿਆਰ ਸੀ ਇੰਨਾ ਤੇ ਪਿਆਰ ਮੁਹੱਬਤ ਰਿਹਾ ਵੀ ਇੰਨੀ ਉਮੀਦ ਸੀ ਕਿ ਉਹ ਰਹਿ ਨਹੀਂ ਸਕਦੇ ਸਾਡੇ ਵੀ ਤੋਂ ਵਾਪਸ ਬਗੈਰ। ਆ ਜਾਣਗੇ, ਚਾਹੇ ਰੌਲਾ ਖਤਮ ਹੋਏਗਾ ਵਾਪਸ ਆ ਜਾਣਗੇ। ਪਰ ਲੋਕਾਂ ਨੇ ਸਮਾਨ ਨਹੀਂ ਛੇੜਿਆ। ਉਹ ਅੱਛਾ, 15 ਸਾਲ ਸਮਾਨ ਵਿੱਚ ਹੀ ਪਿਆ ਰਿਹਾ ਕੋਠਿਆਂ ਦੇ, ਨਾ ਕੋਈ ਮਤਲਬ ਪਿੰਡ ਦੇ ਲੋਕ ਅੰਦਰ ਨਹੀਂ ਵੜੇ, ਸਮਾਨ ਨਹੀਂ ਚੱਕਿਆ ਉਹਨਾਂ ਨੇ। ਬੜੀ ਗੱਲ ਇੰਨੀ ਹੈ, ਪਿਆਰ ਮੁਹੱਬਤ ਸੀ। ਬੜੀ ਗੱਲ ਹੈ ਜੀ। ਅਸਲ 'ਚ ਜ਼ਿੰਦਗੀ ਵੀ ਇਸੇ ਚੀਜ਼ ਦਾ ਨਾਂ ਜੀ। ਹਾਂ। ਅੱਛਾ, ਇੱਕ ਗੱਲ ਤੁਸੀਂ ਹੋਰ ਕਰ ਰਹੇ ਸੀ ਕਿ ਇੱਧਰੋਂ ਮੁਸਲਮਾਨ ਪਰਿਵਾਰ ਸਰਦਾਰਾਂ ਦੇ ਨਾਲ ਜਿਹੜਾ ਗਿਆ। ਹਾਂ ਉਹ ਨਾ ਮੱਲੋ ਕੇ ਪਿੰਡ ਸੀ ਇੱਥੇ ਕਸੂਰ ਦੇ ਵਿੱਚ। ਅੱਛਾ, ਉਹ ਮੰਨ ਲਓ 4 ਭਾਈ ਸੀ, ਇੱਕ ਫੈਮਿਲੀ ਇੱਥੇ ਰਹਿ ਗਈ ਸੀ, ਉਹ ਮੁਸਲਮਾਨ ਹੋ ਗਏ। ਉਹ ਜਿੰਨਾ ਚਿਰ ਵੱਡੇ ਬਜ਼ੁਰਗ ਰਹੇ ਆ ਉਹਨਾਂ ਚਿਰ ਚਿੱਠੀ ਪੱਤਰ ਉਹਨਾਂ ਦਾ ਚੱਲਦਾ ਰਿਹਾ ਤੇ ਉਹ ਰੋਂਦੇ ਵੀ ਰਹੇ। ਪਰਿਵਾਰ ਗੱਲਾਂ ਕਰਕੇ ਮੇਰੇ ਨਾਲ ਵੀ ਸ਼ੇਅਰ ਕਰ ਲੈਂਦੇ ਸੀ ਗੱਲਾਂ। ਤੇ ਜਦੋਂ ਇੱਥੋਂ ਉਹਦੇ ਬਜ਼ੁਰਗ ਉਹ ਗੁਜ਼ਰ ਗਏ ਤੇ ਉਦੋਂ ਬਾਅਦ ਫਿਰ ਉਹ ਅਗਲੀ ਪੀੜ੍ਹੀ ਦਾ ਰਾਬਤਾ ਨਹੀਂ ਹੋਇਆ। ਉਹਨਾਂ ਦੀ ਫੈਮਿਲੀ ਹੈ ਇੱਥੇ, ਫੈਮਿਲੀ ਹਜੇ ਹੈ ਹਾਂ। ਜਿਹੜੀ ਸਿੱਖ ਤੋਂ ਮੁਸਲਮਾਨ ਹੋਏ ਆ। ਹਾਂ। ਅੱਛਾ ਅੱਛਾ, ਜਿਹੜਾ ਇੱਕ ਦੂਸਰੀ ਫੈਮਿਲੀ ਦਾ ਕਹਿੰਦੇ ਕਿ ਇੱਧਰੋਂ ਮੁਸਲਮਾਨ ਜਿਹੜੇ ਉਧਰ ਸਰਦਾਰ ਸਿੱਖਾਂ ਨਾਲ ਚਲੇ ਗਏ। ਹਾਂ ਜੋ ਉਹਨਾਂ ਦਾ ਪਹਿਲਾਂ ਲੋਕਾਂ ਦਾ ਪਿਆਰ ਮੁਹੱਬਤ ਸੀ ਨਾ ਪੁਰਾਣਾ ਮੁਸਲਮਾਨ ਫੈਮਿਲੀਆਂ ਦਾ, ਉਹ ਸਰਦਾਰ ਨਾਲ ਹੀ ਲੈ ਗਏ ਸੀ ਉਹਨਾਂ ਨੂੰ। ਉਹ ਮੈਂ ਕਈ ਬੰਦਿਆਂ ਨਾਲ ਮੇਰੀ ਗੱਲਬਾਤ ਹੋਈ ਆ, ਉਹ ਅੱਜ ਵੀ ਪਰਿਵਾਰ ਵਧੀਆ ਵਰਤਦੇ ਆ, ਉਹਨਾਂ ਦੀ ਪੂਰੀ ਸਪੋਰਟ ਕਰਦੇ ਵਿਆਹ ਸ਼ਾਦੀਆਂ 'ਚ। ਇਹ ਕਿਹੜੀ ਜਗ੍ਹਾ ਜੀ? ਇਹ ਵਣ ਵਾਲਾ ਪਿੰਡ ਆ ਜੀ। ਪੂਰਾ ਦੱਸੋ ਨਾ ਕਿਸ ਤਰ੍ਹਾਂ ਕੇ। ਉਹ ਸ਼੍ਰੀ ਮੁਕਤਸਰ ਸਾਹਿਬ 'ਚ ਮੰਨ ਲਓ ਵਣ ਵਾਲਾ ਪਿੰਡ ਆ, ਉੱਥੇ ਉਹ ਮੁਸਲਮਾਨ ਰਹਿ ਰਹੇ ਆ, ਮਸਜਿਦਾਂ ਬਣਾ ਕੇ ਦਿੱਤੀਆਂ, ਜਗ੍ਹਾ ਦਿੱਤੀਆਂ ਬਕਾਇਦਾ ਉਹਨਾਂ ਨੂੰ। ਅੱਜ ਉਹ ਮੁਸਲਮਾਨ ਫੈਮਿਲੀ 'ਚ ਹੀ ਰਹਿ ਰਹੇ ਆ, ਉਵੇਂ ਆਪਦੀਆਂ ਨਮਾਜ਼ਾਂ ਕਰਦੇ, ਸਭ ਕੁਝ ਕਰਦੇ ਆ, ਪੂਰੀ ਆਜ਼ਾਦੀ ਉਹਨੂੰ ਆਪਦੇ ਧਰਮ 'ਚ ਰਹਿਣ ਦਾ। ਮਸਜਿਦ ਕਿੰਨੇ ਬਣਾ ਕੇ ਦਿੱਤੀ ਹੈ ਜੀ? ਸਰਦਾਰਾਂ ਨੇ। ਅੱਛਾ, ਸਿੱਖ ਸਰਦਾਰਾਂ ਨੇ ਮੁਸਲਮਾਨਾਂ ਨੂੰ ਮਸਜਿਦ ਬਣਾ ਕੇ ਜਗ੍ਹਾ ਦਿੱਤੀ ਹੈ। ਦਿੱਤੀ, ਮੁਸਲਮਾਨਾਂ ਨੇ ਬਣਾ ਕੇ ਦਿੱਤੀਆਂ ਮਸਜਿਦਾਂ ਉਹਨਾਂ ਨੂੰ। ਅੱਛਾ, ਅੱਜ ਉਹ ਬੜੀ ਖੂਬਸੂਰਤੀ ਨਾਲ ਰਹਿ ਰਹੇ ਆ, ਆਪਦੇ ਧਰਮ 'ਚ ਨਮਾਜ਼ਾਂ ਪੜ੍ਹਦੇ ਆ। ਉਹ ਆਸ ਵੀ ਦੀ ਪੂਰੀ ਵਿਆਹ ਸ਼ਾਦੀਆਂ ਤੋਂ ਉਹਦੇ ਸਰਦਾਰ ਉਹਨਾਂ ਦੀ ਮਦਦ ਕਰਦੇ ਆ। ਕਿਹੜੇ ਪਿੰਡ ਤੋਂ ਗਏ ਨੇ ਪਾਕਿਸਤਾਨ ਚੋਂ? ਨਹੀਂ ਇਹ ਨਹੀਂ ਮੈਨੂੰ ਪਤਾ ਇਧਰੋਂ। ਅੱਛਾ, ਇੰਡੀਆ 'ਚ ਕਿਹੜੇ ਪਿੰਡ 'ਚ ਜਾ ਕੇ ਵਸੇ ਨੇ? ਵਣ ਵਾਲਾ ਪਿੰਡ ਤੇ ਤਹਿਸੀਲ ਮੁਕਤਸਰ, ਜ਼ਿਲ੍ਹਾ ਵੀ ਮੁਕਤਸਰ ਸਾਹਿਬ। ਤੇ ਥਾਣਾ ਕਿਹੜਾ ਲੱਗਦਾ ਥਾਣਾ ਜੀ? ਲੰਬੀ ਲੱਗਦਾ। ਥਾਣਾ ਲੰਬੀ ਥਾਣਾ ਲੰਬੀ। ਹਾਂਜੀ ਇਹ ਦੇਖੋ ਜੀ, ਬੜੀ ਕੁਰਬਾਨੀ ਹੈ। ਹਾਂ ਉਹਨਾਂ ਦਾ ਮੋਹ ਪਿਆਰ ਹੀ ਇੰਨਾ ਸੀ ਮੁਸਲਮਾਨ ਪਰਿਵਾਰ ਨਾਲ, ਉਹ ਨਾਲ ਹੀ ਚਲੇ ਗਏ ਉਹਨਾਂ ਦੇ ਮੰਨ ਲਓ। ਇੰਡੀਆ ਚਲੇ ਹਾਂ ਗਏ। ਇੰਡੀਆ ਚਲੇ। ਅੱਜ ਵੀ ਬੜੀ ਇਬਾਦਤ ਨਾਲ ਰਹਿੰਦੇ ਆ ਉਹ, ਬੜੀਆਂ ਉਹਨਾਂ ਨੂੰ ਮਸਜਿਦਾਂ ਮੁਸਜਿਦਾਂ ਬਣਾ ਕੇ ਦਿੱਤੀਆਂ, ਆਪਦੇ ਧਰਮ ਵਿੱਚ ਅੱਜ ਵੀ ਪੱਕੇ ਆ ਉਹ। ਮੁਸਲਮਾਨ ਜੀ ਆ, ਉਹ ਆਏ ਨੇ ਵੀ ਉਹ ਕਨਵਰਟ ਕਰ ਲਏ। ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਉਹਦੇ ਆਪਦੇ ਤੁਸੀਂ ਧਰਮ 'ਚ ਹੀ ਰਹੋ। ਲਓ ਜੀ, ਬੜੀ ਖੁਸ਼ੀ ਵਾਲੀ ਗੱਲ ਹੈ। ਬਹੁਤ ਅੱਛੀਆਂ ਗੱਲਾਂ ਸ਼ੇਅਰ ਕੀਤੀਆਂ ਜੀ, ਬਹੁਤ ਮਿਹਰਬਾਨੀ। ਸਰਦਾਰ ਜੀ ਕੀ ਹਾਲ ਜੀ? ਠੀਕ ਹੈ ਜੀ, ਖੈਰੀਅਤ ਹੈ ਜੀ। ਹਾਂਜੀ ਹਾਂਜੀ। ਸਰਦਾਰ ਜੀ ਕਿਹੜੀ ਜਗ੍ਹਾ ਤੋਂ ਆਏ ਜੀ? ਅਸੀਂ ਅੰਬਾਲੇ ਇੰਡੀਆ ਤੋਂ। ਅੰਬਾਲਾ ਇੰਡੀਆ ਤੋਂ। ਸਿਟੀ ਚੋਂ ਜਾਂ ਪਿੰਡ ਕਿਸੇ ਨਾ ਤੋਂ? ਸਿਟੀ, ਅੰਬਾਲਾ ਸਿਟੀ। ਸਿਟੀ। ਆਪਣਾ ਨਾਮ ਕੀ ਹੈ ਜੀ? ਹਾਂਜੀ, ਆਪਣਾ ਨਾਮ ਕੀ ਹੈ ਜੀ? ਦਲਬੀਰ ਸਿੰਘ। ਦਲਬੀਰ ਸਿੰਘ, ਵਧੀਆ। ਪਾਕਿਸਤਾਨ 'ਚ ਤੁਹਾਡੇ ਬਜ਼ੁਰਗਾਂ ਦਾ ਕੋਈ ਕਿਹੜਾ ਪਿੰਡ ਸਾਜੇ? ਤਤਰਾਲਾ ਪਿੰਡ, ਤਤਰਾਲਾ ਰਾਵਲਪਿੰਡੀ ਦੇ ਲਾਗੇ ਪੈਂਦਾ। ਅੱਛਾ, ਇਹ ਸੁਣਿਆ, ਇਹ ਦੱਸਿਆ ਸਾਨੂੰ ਤਾਂ, ਬਾਕੀ ਨੂੰ ਪਤਾ ਨਹੀਂ। ਅੱਛਾ। ਕੋਈ ਨਹਿਰ ਪੈਂਦੀ ਹੈ ਉੱਥੇ ਰਾਵਲਪਿੰਡੀ ਤੋਂ ਤਤਰਾਲਾ ਪਿੰਡ ਜਾ ਕੇ ਨਹਿਰ ਦੇ ਕੋਲੋਂ ਦੀ ਕ੍ਰੋਸ ਕਰਨਾ ਪੈਂਦਾ। ਮੈਂ ਆਇਆ ਸੀ ਅਤੇ ਡੈਡੀ ਹੈਗੇ ਸਾਡੇ 85 ਉਮਰ ਹੈ, ਉਹ 40 ਦਾ ਜਨਮ ਇੱਥੇ ਦੇ ਉਹਨਾਂ ਦਾ। ਤੇ ਉਹ ਕਹਿ ਰਹੇ ਸੀਗੇ, ਕਹਿੰਦੇ ਹੁਣ ਤਾਂ ਜੇ ਨਹਿਰ ਹੀ ਹੋਏਗੀ ਉੱਥੇ ਨਹਿਰ ਕ੍ਰੋਸ ਕਰਨੀ ਪੈਂਦੀ ਹੈ
ਬਗਾ ਜੀ ਹੁਣ ਨਹਿਰ ਨੂੰ ਤਾਂ ਪਤਾ ਨਹੀਂ ਪੁਲ ਬਣ ਗਿਆ ਕਿੰਨਾ ਕੁਝ ਹੋ ਗਿਆ ਨਾ। ਇਤਫਾਕ ਹੋਇਆ ਪਿੰਡ ਦੇਖਣ ਦਾ? ਨਾ ਅਜੇ ਨਹੀਂ ਹੋਇਆ, ਫਿਰ ਹੋਇਆ ਤਾਂ ਦੇਖੀ ਜਾਏਗੀ, ਅਜੇ ਤਾਂ ਨਹੀਂ ਹੋਇਆ। ਤੁਹਾਡੀ ਏਜ ਕੀ ਹੈ? ਮੇਰੀ ਹੈਗੀ ਹੈ 57। 57? ਹਾਂਜੀ। ਅੱਛਾ। ਬਾਕੀ ਦੇਖੋ ਵਾਹਿਗੁਰੂ ਨੇ ਚਾਹਿਆ ਤੇ ਅਗਲੇ ਸਾਲ ਆਵਾਂਗੇ ਤੇ। ਤੁਹਾਡੀ ਪਹਿਲੀ ਫੇਰੀ ਹੈ? ਹਾਂਜੀ ਪਹਿਲੀ, ਬਿਲਕੁਲ ਪਹਿਲੀ, ਕੱਲ੍ਹ ਹੀ ਆਇਆ ਜੀ। ਕੱਲੇ ਆਏ? हाँ। ਸੁਬह वापसी है? हाँ जी, सुबह वापसी है? सुबह वापसी, बिल्कुल कल सुबह वापसी। ततराला पिंड है? हाँ जी, हाँ जी, तहसील व जिला पिंडी है, रावलपिंडी है? हाँ यही दस लागे किहड़े पिंड दसे उन्होंने? लागे नहीं पता मैंने, यही दस। बापू होश हवास च रहिंदे है? हाँ हाँ बिल्कुल ऐन बिल्कुल फिट गल्लां है जी। बातां फिट फाट अरे करदे है? बिल्कुल फिट है, ड्राइवर है हैं। अरे अच्छा। 4 साल पहले ही उन्होंने रोके हैगा, नहीं तो उधर श्रीनगर लैके असम तक गड्डी खुद जाते सी, खुद ड्राइविंग करते सी। 4 साल हो गए सिर्फ रोकिया। अच्छा। भाई हुण उम्र 80 साल टप गए, हुण माफ करो। पब्लिक आले दुआले रिश्ता बरादरी की कहती है कि मैनूं भाई नोटा दी पई है बच्चों भी बापू नूं घर नहीं बिठाते। ठीक। जिस टाइम पाकिस्तान हिंदुस्तान की वंड हुई उस टाइम 7 साल की उम्र सी उन्हां 7 दी। साल की उम्र सी। ਇੱਥੇ ਕੀ ਕਰਦੇ ਸਨ ਤੁਹਾਡੇ ਦਾਦਾ ਇੱਥੇ ਜੀ? ਦੁਕਾਨ ਸੀਗੀ ਕਿਰਾਨੇ ਦੀ ਪਿੰਡ 'ਚ। ਪਿੰਡ ਦੇ ਵਿੱਚ? ਹਾਂਜੀ ਜੀ, ਟਟਾਲਾ ਪਿੰਡ ਦੇ ਵਿੱਚ ਕਿਰਾਨੇ ਦੀ ਦੁਕਾਨ ਸੀਗੀ। ਇਹ ਤੁਹਾਡੇ ਲੱਖਾ ਸਿੰਘ ਨਾਮ ਸੀ ਦਾਦੇ ਦਾ? ਲੱਖਾ ਸਿੰਘ। ਤੁਹਾਡੇ ਚਾਚੇ ਜਿਹੜੇ ਤਾਏ ਸਨ, ਤਾਏ ਹੈ ਸਨ ਕਿ? ਅਵਤਾਰ ਸਿੰਘ, ਹਾਂਜੀ। ਹੋਰ? ਮਾਲਕ ਸਿੰਘ ਹੋਰ? ਔਰ ਜੋਗਿੰਦਰ ਸਿੰਘ। ਬੋਲੀ ਜੋ ਜਿਹੜੇ ਪਿੰਡ 'ਚ ਨਾ ਰਹਿੰਦੇ ਸਨ ਇਕੱਠੇ? ਉਹ ਭਰਾ ਵੀ ਮੇਰੇ ਸੱਕੇ ਤਾਏ ਹੈ, ਉਹਨਾਂ ਦਾ ਨਾਮ ਦੱਸਿਆ, ਬਾਕੀ ਨਹੀਂ ਮੈਨੂੰ ਪਤਾ। ਅੱਛਾ। ਮੇਰੇ ਸੱਕੇ ਤਾਏ ਸੀ ਜਿਹੜੇ ਇੱਥੇ ਜਨਮੇ ਪੱਲੇ ਇੱਥੇ। ਅੱਛਾ। ਕਿਉਂਕਿ ਦੇਖੋ ਮੇਰੇ ਡੈਡੀ ਸਭ ਤੋਂ ਛੋਟੇ ਸੀਗੇ ਹਾਂ ਹਾਂ ਹਾਂ। ਤੇ ਉਹਨਾਂ ਦੀ ਉਮਰ 7 ਸਾਲ ਸੀ ਵੰਡ ਹੋਈ ਜਦੋਂ। ਅੱਛਾ ਜੀ। ਤੇ ਤਾਏ ਮੇਰੇ ਉਹ ਵੱਡੇ ਸੀਗੇ, ਅੱਛਾ ਜੀ। ਉਹ ਉਸ ਟਾਈਮ ਲਗਭਗ ਹੋਣਗੇ 20 ਸਾਲ ਦੇ ਹੋਣਗੇ ਤਾਏ ਮੇਰੇ। ਉਹ ਕੀ ਕੰਮ ਕਰਦੇ ਸਨ? ਇਹੀ ਕੰਮ ਕਰਦੇ ਸੀਗੇ, ਦੁਕਾਨਾਂ ਦਾ? ਹਾਂ, ਦੁਕਾਨ ਕਿਸ ਤੇ। ਕਿਸਮ ਦੀਆਂ ਦੁਕਾਨਾਂ ਸਨ? ਇਹੀ ਕਿਰਾਨੇ ਦੀ ਮੇਨ। ਅੱਛਾ। ਹਾਂ, ਕਿਰਾਨੇ ਮਤਲਬ ਦੀ ਦਾਦੀ ਸਾਡੀ ਨੇ, ਦਾਦੇ ਸਾਡੇ ਨੇ 2 ਘੋੜੀਆਂ ਰੱਖੀਆਂ ਸੀਗੀਆਂ। ਘੋੜੀਆਂ ਤੇ ਆਣਾ ਜਾਣਾ, ਸੌਦਾ ਲੈ ਕੇ ਆਣਾ ਸ਼ਹਿਰ ਤੋਂ, ਜਿਵੇਂ ਇੱਥੇ ਲਾਹੌਰ ਤੋਂ ਆਣਾ ਜਾਣਾ ਘੋੜੀਆਂ ਤੇ। ਪਿੰਡੀ ਕਿੰਨੀ ਦੂਰ ਦੱਸਦੇ ਸਨ ਉਸ ਤੋਂ, ਤੁਹਾਡੇ ਪਿੰਡ ਤੋਂ? ਪਿੰਡੀ 1 ਘੰਟਾ ਰਸਤਾ ਦੱਸਦੇ ਸੀ। ਅੱਛਾ। ਬਾਕੀ ਹੁਣ ਅਗਲੀ ਵਾਰ ਆਵਾਂਗੇ, ਹੋਰ ਜ਼ਿਆਦਾ ਪੁੱਛ ਕੇ ਆਵਾਂਗੇ ਚੰਗੀ ਤਰ੍ਹਾਂ, ਜੇ ਮੌਕਾ ਲੱਗਿਆ ਜਾਣ ਦਾ। ਕਿਹਦੇ ਕੋਲੋਂ? ਆਪਣੇ ਡੈਡੀ ਕੋਲੋਂ। ਡੈਡੀ ਤੁਹਾਡੇ ਨਾਲ ਨਹੀਂ ਰਹਿੰਦੇ? ਹਾਂ, ਨਾਲ ਰਹਿੰਦੇ ਨਾ। ਅੱਛਾ ਅੱਛਾ। ਮਤਲਬ ਇੰਨਾ ਗਹਿਰਾਈ 'ਚ ਨਹੀਂ ਗਏ ਜਿੰਨਾ ਤੁਸੀਂ ਹੁਣ ਪੁੱਛਿਆ। ਇਹ ਸਾਰੀਆਂ ਗੱਲਾਂ ਤੁਹਾਡੇ ਕੋਲ ਪੁੱਛ ਨਹੀਂ ਆਇਆ ਹੁਣ ਮੈਂ। ਕੋਈ ਗੱਲ ਨਹੀਂ, ਅਗਲੀ ਵਾਰੀ ਆਵਾਂਗੇ ਜੇ ਮੇਲ ਹੋਇਆ। ਤੁਸੀਂ ਇੱਥੇ ਆ ਕੇ ਇਹ ਕੀ ਮਹਿਸੂਸ ਕੀਤਾ ਹੈ ਕਿ ਪਿੰਡੀ ਤੁਹਾਡੇ ਬਾਪੂ ਦਾ ਪਿੰਡ ਤੁਹਾਡੇ ਕੋਲ ਮਿਸ ਹੋ ਗਿਆ ਹੈ? ਕੋਈ ਵੀ ਹੋ ਜਾਏ, ਚਾਹੇ ਤੁਹਾਡਾ ਘਰ ਹੈ, ਚਾਹੇ ਤੁਹਾਡਾ ਭਰਾ ਹੈ, ਚਾਹੇ ਤੁਹਾਡੀ ਭੈਣ ਹੈ, ਜੇ ਕੋਈ ਮਿਸ ਜਿਹੜਾ ਹੁੰਦਾ ਉਹ ਮਹਿਸੂਸ ਤਾਂ ਹੁੰਦਾ ਹੀ ਹੈ। ਮਿਸ ਦਾ ਤੁਸੀਂ ਅਲੱਗ ਹੀ ਮੈਟਰ ਹੈ। ਮਿਸ ਕੁਝ ਵੀ ਹੋਏਗਾ ਉਹਦਾ ਤਾਂ ਮਹਿਸੂਸ ਹੋਏਗਾ। ਸਦੀਆਂ ਤੱਕ ਜਦ ਤੱਕ ਬੰਦਾ ਸਾਹ ਰਹਿੰਦਾ ਉਹਨੂੰ ਮਿਸ ਹੋਏਗਾ। ਮਿਸ ਹੋਏਗਾ। ਹੁਣ ਉਹ ਡੈਡੀ ਸਾਡੇ ਨਾਲ ਹੁੰਦਾ ਹੀ ਹੈ, ਸਾਨੂੰ ਤਾਂ ਨਹੀਂ ਪਤਾ। ਅਸੀਂ ਤਾਂ ਜਨਮੇ ਉੱਥੇ ਦੀ ਅੰਬਾਲੇ ਦੇ, ਇੰਡੀਆ ਦੇ ਜਨਮੇ ਆ, ਉਹ ਤਾਂ ਇੱਥੇ ਜਨਮੇ, ਉਹ ਮਹਿਸੂਸ ਕਰਦੇ ਨੇ। ਉਹ ਕਹਿੰਦੇ ਮੈਨੂੰ ਮੌਕਾ ਮਿਲੇ ਮੈਂ ਹੁਣੇ ਜਾਵਾਂ ਤੇ ਭੱਜ ਕੇ ਦੇਖ ਕੇ ਆਵਾਂ, ਆਪਣਾ ਘਰ ਜਾ ਕੇ ਲੱਭ ਕੇ ਆਵਾਂ, ਦੇਖ ਕੇ ਆਵਾਂ। ਤੁਸੀਂ ਕਿਹੜਾ ਕੰਮ ਕਰਦੇ ਹੋ? ਹੈ ਜੀ, ਮੈਂ ਇੰਸ਼ੋਰੈਂਸ ਐਡਵਾਈਜ਼ਰ। ਅੱਛਾ ਸਰ, ਆਪਣੀ ਬਰਾਦਰੀ ਕਿਹੜੀ ਸੀ, ਕੌਮ ਕਿਹੜੀ ਸੀ? ਖੱਤਰੀ। ਖੱਤਰੀ। ਪਾਕਿਸਤਾਨ 'ਚ ਆ ਕੇ ਪਹਿਲੀ ਗੱਲ ਤੇ ਆਵਾਮ ਨਾਲ ਮਿਲ ਕੇ ਕਿਸ ਤਰ੍ਹਾਂ ਮਹਿਸੂਸ ਹੋਇਆ? ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਆਪਣੇ ਘਰ 'ਚ ਹੀ ਆਇਆ ਮੈਂ, ਬਾਹਰ ਨਹੀਂ ਗਾ। ਜਿਵੇਂ ਤੁਸੀਂ ਭਰਾ ਹੋ, ਬੱਚੇ ਨੇ ਇੱਕ ਬਰਾਬਰ, ਜਿਵੇਂ ਉੱਥੇ ਨੇ ਉਵੇਂ ਇੱਥੇ ਨੇ, ਕੋਈ ਫਰਕ ਨਹੀਂ ਆ ਰਿਹਾ। ਕੋਈ ਟੈਨਸ਼ਨ ਨਹੀਂ? ਕੋਈ ਬਿਲਕੁਲ ਨਹੀਂ ਆ ਰਿਹਾ, ਕੋਈ ਇਕੱਲਾ ਘੁੰਮ ਰਿਹਾ। ਨਹੀਂ ਤੇ ਜਿਵੇਂ ਅਸੀਂ ਸੁਣਦੇ ਆ ਟੀਵੀਆਂ ਤੇ ਸੁਣਦੇ ਆ ਤੇ ਡਰ ਹੁੰਦਾ ਬੰਦਾ, ਗੇਟ ਤੋਂ ਅੰਦਰ ਜਾਓ ਵੀ ਦੇਖੀ ਪੁਲਿਸ ਵਾਲਾ ਹੈ ਕੋਈ ਨਾਲ ਕਿ ਨਹੀਂ ਹੈ, ਨਹੀਂ ਹੈ ਤੇ ਚਲੋ ਫਟਾਫਟ ਅੰਦਰ ਚਲੋ। ਕੋਈ ਡਰ ਹੀ ਨਹੀਂ, ਇਕੱਲੇ ਘੁੰਮ ਰਹੇ ਆ ਜਿੱਥੇ ਮਰਜ਼ੀ ਜਾਓ। ਹਾਂ, ਭਰਾ ਆਪਣੇ ਬੱਚੇ ਨੇ ਆਪਣੇ ਬੱਚਿਆਂ ਦੀ ਫਿਰਦੇ ਪਏ, ਆਪਣੇ ਭਰਾ ਦੇ ਫਿਰ। ਇਹ ਵੀ ਤੁਹਾਨੂੰ ਤੁਹਾਡੇ ਭਰਾ ਜਾਂ ਬੱਚੇ ਦੇਖ ਕੇ ਖੁਸ਼ ਹੁੰਦੇ ਆ? ਹਾਂ ਬਿਲਕੁਲ ਹੁੰਦੇ ਆ ਜੀ। ਹੈ ਬਿਲਕੁਲ ਹੁੰਦੇ ਆ। ਕੋਈ ਜੱਫੀ ਵੀ ਪਾਉਂਦੇ ਆ? ਬਿਲਕੁਲ ਪਾਉਂਦੇ ਆ। ਠੀਕ ਹੈ। ਸਾਡੇ ਕੱਲ ਗਏ ਸੀ ਅਸੀਂ ਕੱਪੜਾ ਮਾਰਕੀਟ ਤੁਹਾਡੀ ਜੀ, ਗੁਰੂ ਰਾਮਦਾਸ ਜੀ ਨਹੀਂ ਉੱਥੇ ਜੀ, ਇੱਥੇ ਗੁਰੂ ਰਾਮਦਾਸ ਜੀ ਦਾ ਆਜ ਮਾਰਕੀਟ ਹੈ। ਹਾਂ ਜੀ, ਪੂਰੀ ਕੱਪੜਾ ਮਾਰਕੀਟ ਹੈ, ਪੂਰੀ ਬਹੁਤ ਵੱਡੀ ਮਾਰਕੀਟ ਹੈ। ਇਹੀ ਮਾਰਕੀਟ ਸਾਡੇ ਅੰਬਾਲੇ ਹੈਗੀ ਆ। ਅੱਛਾ। ਉਹਨੂੰ ਵੀ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਗਿਣਿਆ ਜਾਂਦਾ ਹੈ। ਤੁਹਾਡੀ ਇਸ ਮਾਰਕੀਟ ਨੂੰ ਵੀ ਏਸ਼ੀਆ ਦੀ ਵੱਡੀ ਮਾਰਕੀਟ ਮੰਨਿਆ, ਕੱਲ ਦੱਸਿਆ ਕੁਝ ਬੰਦਿਆਂ ਨੇ ਕਿ ਇਹ ਕੱਪੜਾ ਮਾਰਕੀਟ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਹੈ। ਇਸੇ ਤਰ੍ਹਾਂ ਸਾਡੇ ਇੰਡੀਆ 'ਚ ਅੰਬਾਲਾ ਦੀ ਕੱਪੜਾ ਮਾਰਕੀਟ ਸਭ ਤੋਂ ਵੱਡੀ ਹੈ, ਦਿੱਲੀ ਦੀ ਕੱਪੜਾ ਮਾਰਕੀਟ ਸਭ ਤੋਂ ਵੱਡੀ ਹੈ। ਕੋਈ ਮੈਸੇਜ ਦੇ ਦਿਓ, ਨਰਮੀ ਹੋ ਜਾਏ। ਮੈਸੇਜ ਤਾਂ ਇਹੀ ਦੇ ਸਕਦੇ ਆ ਵੀ ਜੋ ਤੁਸੀਂ ਸੁਣਦੇ ਹੋ ਉਹਨੂੰ ਕੰਨਾਂ ਤੋਂ ਬਾਹਰ ਕੱਢ ਦਿਓ। यानी कि जो तुम सोशल मीडिया से सुनते हो ना पाकिस्तान के बारे या इंडिया बारे नेगेटिविटी जो है ना, जी जी, नेगेटिविटी ਨੂੰ दूर कर दो, पॉजिटिविटी ਨੂੰ लाओ। ਭਰਾ ਭੈਣ ਬੱਚੇ ਆਪਣਾ ਮੰਨ ਕੇ ਚਲੋ, ਆਪਣਾ ਮੰਨ ਕੇ ਚਲੋਗੇ ਬਹੁਤ ਵਧੀਆ ਆਗੇ। ਕਿੰਨੇ ਸਾਲ ਹੋਏ ਸਾਨੂੰ ਵੰਡ 'ਚ? 70 ਸਾਲ 80 ਸਾਲ ਬਸ, ਉਸ ਤੋਂ ਪਹਿਲਾਂ ਤਾਂ ਇੱਕੋ ਹੀ ਸੀਗੇ।
ਭਰਾ ਭੈਣ ਸਭ ਇਕੱਠੇ ਸੀਗੇ। ਸਿਰਫ ਬਸ ਥੋੜਾ ਜਿਹਾ ਮੈਂ ਕਰਕੇ ਥੋੜਾ ਜਿਹਾ ਹੋ ਗਿਆ ਹੈਗਾ, ਬਾਕੀ ਕੋਈ ਫਰਕ ਨਹੀਂ। ਤੁਹਾਡੀ ਫੈਮਿਲੀ ਪਾਰਟੀਸ਼ਨ ਦੇ ਦੌਰਾਨ ਖੈਰੀਅਤ ਦੇ ਨਾਲ ਹੀ ਇੰਡੀਆ ਹਿਜਰਤ ਕਰ ਗਏ? ਹਾਂਜੀ ਹਾਂਜੀ ਹਾਂਜੀ। ਕੋਈ ਰਸਤੇ ਦੇ ਵਿੱਚ ਕੋਈ ਪ੍ਰੋਬਲਮ ਵੱਧ ਟੁੱਕ? ਹਾਂ ਦੱਸਦੇ ਨੇ ਪ੍ਰੋਬਲਮ ਤਾਂ ਹੋਈਆਂ ਸੀਗੀਆਂ, ਅੱਛਾ, ਪ੍ਰੋਬਲਮ ਤਾਂ ਹੋਈਆਂ। ਤੁਹਾਡੀ ਫੈਮਿਲੀ ਖੈਰੀਅਤ ਨਾਲ ਪਹੁੰਚ ਗਏ? ਹਾਂ ਇਹ ਹੈ ਕਿ ਪਹੁੰਚ ਗਏ, ਜਿਸਤੇ ਪ੍ਰੋਬਲਮ ਤਾਂ ਕਾਫੀ ਹੋਈਆਂ, ਪਰ ਇਹ ਹੈ ਕਿ ਸਾਰੇ ਇਕੱਠੇ ਸੀਗੇ, ਪਛਾ ਕੇ ਸਾਰੇ। ਮੇਰੇ ਤਾਏ ਸੀਗੇ, ਮੇਰੀ ਭੂਆ 2 ਸੀਗੀਆਂ, ਦਾਦੀ ਮੇਰੀ ਸੀਗੀ, ਕਿਉਂਕਿ ਦਾਦਾ ਜੀ ਮੇਰੇ ਤਾਂ ਇੱਥੇ ਪੂਰੇ ਹੋ ਗਏ ਸੀ ਪਹਿਲਾਂ ਹੀ, 1 ਤੋਂ ਪਹਿਲਾਂ ਹੀ ਪੂਰੇ ਹੋ ਚੁੱਕੇ ਸੀਗੇ। ਤੇ ਸਗੋਂ ਦਾਦੀ ਮੇਰੀ ਹਰਿਦੁਆਰ ਗਈ ਸੀਗੀ, ਜਦੋਂ ਮੇਰੇ ਦਾਦਾ ਜੀ ਪੂਰੇ ਹੋਏ ਤਾਂ ਉਹਨਾਂ ਫੁੱਲ ਲੈ ਕੇ ਘੋੜੀ 'ਤੇ ਬੈਠ ਕੇ ਹਰਿਦੁਆਰ ਗਈ ਸੀਗੀ। ਅੱਛਾ। ਔਰ ਮਰਦਾਂ ਵਾਲੇ ਕੱਪੜੇ ਪਾ ਕੇ ਗਈ ਸੀ, ਪੱਗ ਬੰਨ੍ਹ ਕੇ ਕੱਪੜੇ ਤੁਹਾਡੇ ਜਿਵੇਂ ਮਰਦਾਂ ਹੁੰਦੇ ਨੇ ਉਹ ਪਾ ਕੇ ਹਰਿਦੁਆਰ ਗਈ ਸੀ, ਘੋੜੇ 'ਤੇ ਬੈਠ ਕੇ ਫੁੱਲ ਤਾਰ ਕੇ ਆਈ ਸੀ। ਅੱਛਾ। ਤਤਰਾਲਾ ਪਿੰਡ ਤੋਂ। ਇਹ ਦੱਸਦੇ ਮੈਨੂੰ ਆਪਣੇ ਪਿੰਡ ਦਾ ਨਾਮ ਲੈ ਦਿਓ ਫਿਰ ਇੱਕ ਦਫਾ। ਤਤਰਾਲਾ ਪਿੰਡ ਨੀਅਰ ਰਾਵਲਪਿੰਡੀ। 1 ਘੰਟੇ ਦੀ ਮੁਸਾਫਤ ਹੈ। ਹਾਂ ਇੰਨਾ ਦੱਸਦੇ ਨੇ ਪਿੰਡੀ ਤੋਂ 1 ਘੰਟੇ ਦੀ ਮੁਸਾਫਤ। ਹਾਂਜੀ ਹਾਂਜੀ ਹਾਂਜੀ। ਬਾਕੀ ਨਕਸ਼ੇ ਜੋ ਪਤਾ ਲੱਗ ਜਾਏ, ਸ਼ਾਇਦ ਗੂਗਲ ਪੇ ਸਰਚ ਕਰੋ ਤੇ ਨਾਮ ਆ ਜਾਏ। ਅਗਰ ਉਹ ਨਾਮ ਕਾਇਮ ਹੈਗਾ ਹੁਣ ਵੀ, ਜਿਵੇਂ ਰਾਵਲਪਿੰਡੀ ਕਾਇਮ ਹੈ, ਜੇ ਵੀ ਜੋ ਪਿੰਡ ਸੀ ਛੋਟਾ ਸਾਈਡ 'ਤੇ ਜਾ ਕੇ, ਪਤਾ ਨਹੀਂ ਉਹ ਕਾਇਮ ਹੈ ਜਾਂ ਨਹੀਂ ਹੈ, ਉਹ ਪਤਾ ਨਹੀਂ। ਉਹ ਹੁਣ ਅਗਲੇ ਸਾਲ ਆਵਾਂਗੇ, ਦੇਖਾਂਗੇ, ਵਾਹਿਗੁਰੂ ਕਿਰਪਾ ਕੀਤੀ। ਲਓ ਜੀ, ਸਰਦਾਰ ਜੀ ਦਾ ਜਿਹੜਾ ਪਿੰਡ ਹੈ ਨਾ ਜੀ, ਇਹਨਾਂ ਦੇ ਪਿਤਾ ਜੀ ਹਜੇ ਵੀ ਨਾ ਆਪਣੇ ਪਿੰਡ ਨੂੰ ਮਿਸ ਕਰਦੇ, ਤੇ ਇਹ ਵੀ ਆਪਣੇ ਪਿੰਡ ਨੂੰ ਜਿਹੜਾ ਨਾ ਬਾਪੂ ਦੇ ਪਿੰਡ ਨੂੰ, ਇਹਨਾਂ ਦੀ ਪੈਦਾਇਸ਼ ਤੇ ਇੰਡੀਆ ਦੀ ਹੈ, ਦਿੱਲੀ ਦੀ, ਤੇ ਬਾਕੀ ਇਹ ਕਾਫੀ ਮਿਸ ਕਰ ਰਹੇ ਨੇ, ਨਹੀਂ ਟਾਈਮ ਮਿਲਿਆ, ਨਹੀਂ ਜਾ ਸਕੇ। ਤੇ ਤੁਹਾਡੇ ਅੱਗੇ ਰਿਕੁਐਸਟ ਹੈ ਕਿ ਤੁਸੀਂ ਜਿਹੜਾ ਵੀ ਇਹਨਾਂ ਨੂੰ ਆਪਣਾ, ਇਹਨਾਂ ਦਾ ਜਿਹੜਾ ਨਾ ਉਹ ਪਿੰਡ, ਤੁਹਾਡੇ ਅੱਗੇ ਰਿਕੁਐਸਟ ਹੈ ਇਹਨਾਂ ਨੂੰ, ਇਹਨਾਂ ਦਾ ਜਿਹੜਾ ਨਾ ਉਹ ਪਿੰਡ ਦਿਖਾ ਦੇਣਾ। ਤੇ ਇਹਨਾਂ ਦਾ WhatsApp ਨੰਬਰ ਜਿਹੜਾ ਵੀ ਉਹ ਤੁਸੀਂ ਸਕਰੀਨ ਤੇ ਲੈ ਸਕਦੇ ਹੋ, ਤੇ ਇਹ WhatsApp ਨੰਬਰ ਆਪਣਾ ਸਰਦਾਰ ਜੀ ਇਹ ਦੇ ਦਿੰਦੇ ਤੁਹਾਨੂੰ, ਤੇ ਤੁਸੀਂ ਡਾਇਰੈਕਟ ਇਹਨਾਂ ਦਾ ਪਿੰਡ ਜਿਹੜਾ ਨਾ ਪਿੰਡੀ ਦੇ ਨਾਲ ਤਤਰਾਲਾ, ਉਹ ਇਹਨਾਂ ਨੂੰ ਦਿਖਾ ਦੇਣਾ, ਮਿਹਰਬਾਨੀ। 091 74 968 40 113 091 74 968 40 113। ਪਿੰਡ ਤਤਰਾਲਾ ਪਿੰਡ ਦੇਖਣਾ ਹੈ, ਅਗਰ ਤੁਹਾਡੀ ਕਿਰਪਾ ਹੋਏਗੀ ਤੇ ਦਿਖਾ ਦੇਣਾ ਸਾਨੂੰ, ਤੇ ਬਹੁਤ ਅੱਛਾ, ਬਹੁਤ ਸ਼ੁਕਰੀਆ ਮਨਾਂਗੇ ਤੁਹਾਡਾ ਜੀ, ਬਹੁਤ ਮਿਹਰਬਾਨੀ। ਕਿਉਂਕਿ ਸਾਡੇ ਪਿਤਾ ਜੀ ਹੈਗੇ ਨੇ, ਉਹ ਚਾਹੁੰਦੇ ਨੇ ਅਗਰ ਜਿੰਦੇ ਜਿੰਦੇ ਉਹਨਾਂ ਪਤਾ ਲੱਗ ਜੇ ਕੋਈ ਫਿਰ ਦਿਖ ਜਾਏ ਤਾਂ ਬਹੁਤ ਵਧੀਆ ਰਹੇਗਾ। ਠੀਕ ਹੈ ਜੀ, ਮਿਹਰਬਾਨੀ।